ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 25 ਸਤੰਬਰ ਦਿਨ ਸ਼ਨੀਚਰਵਾਰ ਮਿੰਟੂ ਗੁਰੂ ਸਿੱਧੀ ਜੀ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ 'ਚ ਲੋਕੇਸ਼ਨ ਨੇ। ਕਾਲ ਨੰਬਰ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ। ਇਹਨਾਂ ਦੇ ਕੋਲੋਂ ਇਹ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਬਹੁਤ ਹੀ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲੈਨਵਰਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ, ਅੱਜ ਦੀ ਸਭ ਤੋਂ ਵੱਡੀ ਖਬਰ ਤੇ ਜਿਹੜੀ ਮੇਰੇ ਖਿਆਲ ਦੇ ਨਾਲ ਇਹ ਕਰਨ ਵਾਲੀ ਖਬਰ ਆ, ਉਹ ਇਹੋ ਆ ਕਿ ਮੀਡੀਆ ਦੇ ਵਿੱਚ ਤਸਵੀਰ ਸਾਫ਼ ਹੋ ਗਈ ਆ ਕਿ ਕੈਬਨਿਟ ਦੇ ਵਿੱਚ ਕੌਣ ਹੋਣਗੇ। ਹੁਣ ਇਹ ਨਹੀਂ ਹੈ ਕਿ ਨਿਰੇ ਪੂਰੇ ਸੂਤਰ, ਕਿਉਂਕਿ ਸੂਤਰਾਂ ਤੋਂ ਲੋਕ ਬੜਾ ਅੱਕੇ ਪਏ ਆ। ਸੂਤਰਾਂ ਦਾ ਨਾਂ ਲੈਣ ਤੋਂ ਵੀ ਹੁਣ ਤੇ ਡਰ ਜਿਹਾ ਆਉਂਦਾ, ਖੌਫ ਜਿਹਾ ਆਉਂਦਾ ਆ। ਖੈਰ, ਇਹਦਾ ਕਾਰਨ ਇੱਕ ਇਹ ਆ ਕਿ ਬਹੁਤ ਸਾਰੇ ਕਾਂਗਰਸੀ ਜਿਹੜੇ ਆ, ਜਿਨ੍ਹਾਂ 'ਚੋਂ ਖਾਸ ਤੌਰ 'ਤੇ ਗੁਰਕਿਰਤ ਕੋਟਲੀ ਅਤੇ ਪ੍ਰਗਟ ਸਿੰਘ, ਉਹਨਾਂ ਨੂੰ ਤੁਸੀਂ ਸ਼ਾਮਲ ਕਰ ਸਕਦੇ ਹੋ ਇਸ ਸੂਚੀ ਦੇ ਵਿੱਚ। ਉਹ ਬਕਾਇਦਾ ਬਾਈਟ ਦੇ ਕੇ ਗਏ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਸੰਭਾਵੀ ਮੰਤਰੀ ਮੰਡਲ ਆ ਜਿਹੜਾ, ਉਹ ਤਕਰੀਬਨ ਤੈਅ ਹੋ ਚੁੱਕਾ ਅਤੇ ਕਨਸੋਆਂ ਜਿਹੜੀਆਂ ਨੇ ਉਹ ਸਾਰਿਆਂ ਨੂੰ ਲੱਗ ਚੁੱਕੀਆਂ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ, ਪੁਸ਼ਟੀ ਦੇ ਰੂਪ 'ਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੰਤਰੀ ਸਾਹਿਬ ਨੇ ਤੇ ਅੱਜ ਟਰੱਕ ਬੈਕ ਲਵਾ ਕੇ ਤੇ ਕੋਠੀ ਦਾ ਸਮਾਨ ਜਿਹੜਾ ਲਦਾ ਕੇ ਉਹ ਆਪਣਾ ਘਰ ਨੂੰ ਤੋਰ ਦਿੱਤਾ ਵਾ। ਮਤਲਬ ਕਿ ਸਰਕਾਰੀ ਰਿਹਾਇਸ਼ ਵੀ ਖਾਲੀ ਕਰ ਦਿੱਤੀ ਆ। ਟੈਲੀਫੋਨ ਖੜਕ ਗਏ ਹੋਣੇ ਆ ਨਾ ਕਿ ਭਾਈ ਸਾਹਿਬ ਕਿਰਪਾ ਕਰਕੇ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰ ਦਿੱਤਾ ਜਾਵੇ। ਖੈਰ, ਜੋ ਤਸਵੀਰ ਸਾਹਮਣੇ ਆਈ ਹੈ ਉਹਦੇ ਵਿੱਚ ਜਿਨ੍ਹਾਂ ਦੀ ਛੁੱਟੀ ਹੋਈ ਆ, ਸਿਹਤ ਮੰਤਰੀ ਕਹਿੰਦੇ ਕਿ ਬਲਬੀਰ ਸਿੰਘ ਸਿੱਧੂ ਜਾਣਗੇ, ਮਾਲ ਮੰਤਰੀ ਗੁਰਪ੍ਰੀਤ ਕਾਂਗੜ ਜੀ ਜਾਣਗੇ, ਤੇ ਜਿਹੜੇ ਟਰੱਕ ਭਰ ਕੇ ਸਮਾਨ ਦਾ ਲੈ ਗਏ ਆ ਸੁੰਦਰ ਸ਼ਿਆਮ ਅਰੋੜਾ, ਜਿਹੜੇ ਉਦਯੋਗ ਮੰਤਰੀ ਸਨ, ਇਹ ਜਾਣਗੇ। ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਜਿਨ੍ਹਾਂ ਨੇ ਖਾਸੀ ਭਲਾਈ ਕੀਤੀ ਆ, ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜਿਹੜੇ ਅਮਰਿੰਦਰ ਸਿੰਘ ਦੀ ਹਰੇਕ ਖੇਡ ਦੇ ਵਿੱਚ ਸ਼ਾਨਦਾਰ ਪਾਸ ਦਿੰਦੇ ਹੁੰਦੇ ਸਨ, ਤਾਂ ਉਹਨਾਂ ਦੀ ਵੀ ਛੁੱਟੀ ਕਹਿੰਦੇ ਆ ਕਿ ਤੈਅ ਮੰਨੀ ਜਾ ਰਹੀ ਆ। ਜੋ ਚਿਹਰੇ ਰੱਖੇ ਗਏ ਨੇ ਪਿਛਲੇ ਮੰਤਰੀ ਮੰਡਲ ਦੇ, ਬ੍ਰਹਮਿੰਦਰਾ ਜੀ, ਅਮਰਿੰਦਰ ਸਿੰਘ ਦੇ ਖਾਸਮ ਖਾਸ, ਮਨਪ੍ਰੀਤ ਬਾਦਲ ਜੀ, ਨਾ ਇੱਧਰ ਨਾ ਉੱਧਰ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਟੋਟਲੀ ਬਰਖਲਾਫ ਸੁਖਮਿੰਦਰ ਸਿੰਘ ਸਰਕਾਰੀਆ, ਟੋਟਲੀ ਬਰਖਲਾਫ ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਵਿਜੇਂਦਰ ਸਿੰਗਲਾ, ਭਰਤ ਭੂਸ਼ਣ ਆਸ਼ੂ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਡਾਕਟਰ ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ, ਕੁਲਜੀਤ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਰਾਣਾ ਗੁਰਜੀਤ, ਇਹ ਨਵੇਂ ਚਿਹਰੇ ਲਏ ਗਏ। ਮਤਲਬ ਕਿ ਰਾਣਾ ਗੁਰਜੀਤ ਸਿੰਘ, ਜਿਨ੍ਹਾਂ 'ਤੇ ਰੇਤ ਦੇ ਦੋਸ਼ ਲੱਗੇ ਸਨ ਅਤੇ ਫਿਰ ਬਾਅਦ ਦੇ ਵਿੱਚ ਕੁਰਸੀ ਗਵਾਉਣੀ ਪਈ ਸੀ, ਕੈਬਨਿਟ ਛੱਡਣਾ ਪਿਆ ਸੀ। ਅਮਰਿੰਦਰ ਸਿੰਘ ਨਾਲ ਦੂਰੀਆਂ ਥੋੜ੍ਹੀਆਂ ਜਿਹੀਆਂ ਵੱਧ ਗਈਆਂ ਸੀਗੀਆਂ, ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਾਪਸੀ ਹੋਣ ਜਾ ਰਹੀ ਹੈ। ਜੋ ਤੈਅ ਸੂਚੀ ਹੈ, ਜਿਹੜੀ ਓਫੀਸ਼ਲੀ ਤਾਂ ਨਹੀਂ, ਅਨਓਫੀਸ਼ਲੀ ਤਾਂ ਤਕਰੀਬਨ ਇਹ ਮੰਨੀ ਜਾ ਰਹੀ ਆ। ਬਾਕੀ ਮੈਂ ਜਿਵੇਂ ਕਿਹਾ ਕਿ ਕੁਛ ਚੀਜ਼ਾਂ ਜਿਹੜੀਆਂ ਉਹ ਮੋਹਰ ਲਾ ਰਹੀਆਂ, ਹਾਲਾਂਕਿ ਫੇਰ ਬਦਲ ਹੋ ਸਕਦਾ। ਬਾਕੀ ਸੋਮਵਾਰ 4:30 ਵਜੇ ਹਲਫ ਲੈਣਾ ਹੈ ਸਾਰੇ ਮੰਤਰੀ ਮੰਡਲ ਨੇ। ਉਹ ਸਮਾਂ ਜਿਹੜਾ ਉਹ ਅੱਜ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅਨਾਊਂਸ ਕਰ ਦਿੱਤਾ ਵਾ ਕਿ ਭਾਈ 4:30 ਵਜੇ ਦਾ ਸਾਨੂੰ ਗਵਰਨਰ ਵੱਲੋਂ ਟਾਈਮ ਦੇ ਦਿੱਤਾ ਗਿਆ ਹੈ। ਤਾਂ ਦੂਜਾ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਹੋਰਾਂ ਨੇ ਇਹ ਕੀਤਾ ਕਿ ਹਰੇਕ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ, ਅਤੇ ਹਰ ਰੋਜ਼ 11:30 ਤੋਂ ਲੈ ਕੇ 2:30 ਵਜੇ ਤੱਕ ਉਹ ਵਿਧਾਇਕਾਂ, ਮੰਤਰੀਆਂ ਅਤੇ ਹੋਰ ਕਾਂਗਰਸੀ ਆਗੂਆਂ ਵਾਸਤੇ ਮੁਹੱਈਆ ਹੋਇਆ ਕਰਨਗੇ ਕਿ ਜਦੋਂ ਮਰਜ਼ੀ ਆ ਕੇ ਗੁਫ਼ਤਗੂ ਕਰੋ। ਇੱਕ ਹੋਰ ਵੱਡੀ ਡਿਵੈਲਪਮੈਂਟ ਹੋਈ ਆ ਕਿ ਦਿਨਕਰ ਗੁਪਤਾ ਜੀ ਛੁੱਟੀ 'ਤੇ ਚਲੇ ਗਏ ਆ, ਅਤੇ ਇਕਬਾਲਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ DGP ਬਣੇ ਆ। ਇੱਥੇ ਵੀ ਦੋ ਗੱਲਾਂ ਨਿਕਲਣਗੀਆਂ।
ਨੰਬਰ 1 ਕਿ ਇਕਬਾਲਪ੍ਰੀਤ ਸਿੰਘ ਸਹੋਤਾ ਜਿਹੜੇ ਆ ਇਹਨਾਂ ਨੇ ਹੀ ਮੁੱਢਲੇ ਦੌਰ ਦੇ ਵਿੱਚ ਜਾਂਚ ਪੜਤਾਲ ਕੀਤੀ ਸੀ ਕਿ ਜਦ ਅਕਾਲੀ ਭਾਜਪਾ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਸੀ ਔਰ ਜਿਹੜੇ ਰੁਪਿੰਦਰ ਜਸਵਿੰਦਰ 5 ਗਰਾਈ ਹੋਰੇ ਅਰੈਸਟ ਕੀਤੇ ਸੀ, ਦਾਅਵਾ ਕੀਤਾ ਗਿਆ ਸੀਗਾ ਕਿ ਫੋਰਨ ਫੰਡਿੰਗ ਹੋਈ ਆ। ਸਾਰੇ ਦਾਅਵੇ ਇਹਨਾਂ ਦੀ ਹੀ ਰਹਿਨੁਮਾਈ ਹੇਠ ਹੋਏ ਸਨ। ਉਹਨਾਂ ਦਾਅਵਿਆਂ ਦਾ ਕੀ ਬਣਿਆ ਸਭ ਨੂੰ ਪਤਾ ਵਾ। ਤਾਂ ਦੂਸਰੀ ਵੱਡੀ ਗੱਲ ਇਹ ਆ ਕਿ ਪ੍ਰਗਟ ਸਿੰਘ ਹੋਰਾਂ ਨੂੰ ਜਦ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੁਝ ਮਾਮਲੇ ਅਦਾਲਤਾਂ ਦੇ ਵਿੱਚ ਆ, ਉੱਥੇ ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ। ਤਾਂ ਲੱਗਦਾ ਇਹੋ ਆ ਕਿ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਇਹ ਵੀ ਇਹਨਾਂ ਨੂੰ ਕਿਤੇ ਪਾਲੇ ਵਾਲੀ ਵੰਨਗੀ ਜਿਹੜੀ ਮਾਰਦੀ ਆ ਕਿ ਅਦਾਲਤਾਂ ਦੇ ਵਿੱਚ ਸਾਡਾ ਬਹੁਤਾ ਦਖਲ ਨਹੀਂ ਹੋਏਗਾ। ਦਾਅਵੇ ਅਸੀਂ ਬੇਸ਼ੱਕ ਬਹੁਤੇ ਵੱਡੇ ਕੀਤੇ ਆ। ਸੋ ਇੱਕ ਐਸੀ ਤਸਵੀਰ ਜਿਹੜੀ ਉਹ ਨਿਖਰੀ ਆ ਮੰਤਰੀ ਮੰਡਲ ਦੀ, ਜਿਹਦੇ ਵਿੱਚ ਕਹਿ ਲਓ ਕਿ ਕੁਝ ਚਿਹਰੇ ਐਸੇ ਆ ਜਿਹੜੇ ਅਮਰਿੰਦਰ ਸਿੰਘ ਦੇ ਪੱਖ ਦੇ ਵੀ ਆ, ਕੁਝ ਸਿੱਧੂ ਦੇ ਪੱਖ ਦੇ ਵੀ ਆ, ਤੇ ਕੁਝ ਕਹਿ ਲਈਏ ਕਿ ਨਿਊਟਰਲ ਵੀ ਆ। ਫਿਰ ਜੇ ਆਪਾਂ ਦੇਖੀਏ ਮਾਝੇ ਮਾਲਵੇ ਦੁਆਬੇ ਨੂੰ ਸੇਧ ਕੇ ਇੱਕ ਖਿੱਤੇ ਦੀ ਸਮੀਕਰਨ ਜਿਹੜੀ ਹੁੰਦੀ ਆ ਉਹ ਬਿਠਾਉਣ ਦਾ ਯਤਨ ਕੀਤਾ ਗਿਆ। ਜਾਤ ਸਮੀਕਰਨ ਤੇ ਚੱਲਦਾ ਹੀ ਆ ਰਾਜਨੀਤੀ 'ਚ, ਖਿੱਤਾਵਾਦੀ ਸਮੀਕਰਨ ਜਿਹੜੇ ਆ ਉਹ ਵੀ ਅਹਿਮੀਅਤ ਰੱਖਦੇ ਆ। ਸੋ ਇਸ ਤਰ੍ਹਾਂ ਦਾ ਇੱਕ ਮੰਤਰੀ ਮੰਡਲ ਹੈ ਜਿਹੜਾ ਉਹ ਸੰਭਾਵੀ ਤੌਰ ਤੇ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਜੀ। ਅਗਲੀ ਮਿੰਟੋ ਜੀ ਗੱਲ ਕਰਦੇ ਜਾਈਏ। ਨਿਰਮਲਾ ਸੀਤਾਰਮਨ ਨੇ ਕਿਹਾ ਆ ਤੇਲ ਨੂੰ GST ਦਾਇਰੇ ਵਿੱਚ ਲਿਆਉਣ ਤੇ ਰਾਜ ਕਰ ਰਹੇ ਨੇ ਵਿਰੋਧ, ਪੰਜਾਬ ਨਾਲ ਕੋਈ ਵਿਤਕਰਾ ਨਹੀਂ। ਹਾਂ ਜੀ, ਦੇਖੋ ਬੀਬੀ ਨਿਰਮਲਾ ਸੀਤਾਰਮਨ ਇੱਥੇ ਆਏ ਸੀਗੇ ਚੰਡੀਗੜ੍ਹ ਦੇ ਵਿੱਚ ਗੁਜ਼ਸ਼ਤਾ ਰੋਜ਼, ਤਾਂ ਉਹਨਾਂ ਦਾ ਵਿਰੋਧ ਵੀ ਹੋਇਆ। ਕਿਸਾਨ ਉੱਥੇ ਪਹੁੰਚ ਗਏ ਸਨ ਕਾਲੀਆਂ ਝੰਡੀਆਂ ਲੈ ਕੇ ਸਵਾਗਤ ਕਰਨ ਵਾਸਤੇ। OP ਧਨਖੜ ਦੀ ਰਿਹਾਇਸ਼ ਤੇ ਆਏ ਸੀਗੇ। ਤੇ ਪੰਜਾਬ ਨੂੰ ਹੁਣ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਲੈਕਸ਼ਨ ਆ ਖਾਸ ਤੌਰ ਤੇ। ਵੈਸੇ ਐਤਕੀ ਨਾ ਇੱਕ ਚੀਜ਼ ਤੁਸੀਂ ਨੋਟ ਕਰੋਗੇ ਜੀ, ਜਾਂ ਨੋਟ ਅੱਗੇ ਜਾ ਕੇ ਆਪਣੇ ਆਪ ਹੀ ਹੋ ਜਾਣੀ ਆ ਚੀਜ਼ ਤੁਹਾਡੇ ਉਹ ਡਾਇਰੀ ਦੇ ਵਿੱਚ, ਕਿ ਇਸ ਵਾਰੀ ਯੂਪੀ ਜਿਹੜਾ ਸੁਰਖੀਆਂ ਦੇ ਮਾਮਲੇ 'ਚ ਘੱਟ ਆ। ਸਿਆਸਤ ਜਿਹੜੀ ਹੋਣੀ ਚਾਹੀਦੀ ਆ ਯੂਪੀ ਦੇ ਵਿੱਚ, ਜਿੰਨੀ ਮਹੱਤਤਾ ਹੈ ਰਾਜਨੀਤੀ ਦੀ, ਤਾਂ ਉਹ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਪਿੱਛੇ ਆ ਸਾਥੋਂ। ਪੰਜਾਬ ਜ਼ਿਆਦਾ ਸੁਰਖੀਆਂ 'ਚ ਹੈ, ਚਾਹੇ ਉਹ ਨਵੇਂ CM ਕਰਕੇ ਹੋਵੇ, ਕਿਸਾਨ ਅੰਦੋਲਨ ਕਰਕੇ ਹੋਵੇ, ਭਾਜਪਾ ਬੈਕਫੁੱਟ ਤੇ ਹੋਣ ਕਰਕੇ ਹੋਵੇ, ਜੋ ਮਰਜ਼ੀ ਹੈ। ਤੁਸੀਂ ਦੇਖੋਗੇ ਕਿ ਸਾਰਾ ਜੇ ਆਪਾਂ ਦੇਖਦੇ ਹਾਂ ਬੜੇ ਬਲੌਗਰ ਨੂੰ ਫੋਲੋ ਕਰੀਦਾ ਜਾਂ ਪੜ੍ਹੀਦਾ ਨੈਸ਼ਨਲ ਲੈਵਲ 'ਤੇ, ਜਿਹੜੇ ਲੋਕ ਪੋਲੀਟੀਕਲ ਐਨਾਲਾਈਜ਼ ਕਰਦੇ ਇਹਨਾਂ ਚੀਜ਼ਾਂ ਨੂੰ, ਤਾਂ ਉਹ ਵੀ ਹੈਰਾਨ ਨੇ ਇਸ ਚੀਜ਼ ਤੋਂ ਕਿ ਭਾਈ ਪੰਜਾਬ ਐਤਕੀ ਸੁਰਖੀਆਂ 'ਚ ਕਿਉਂ ਆ। ਇਹਦਾ ਮਤਲਬ ਕਿ ਏਜੰਸੀਆਂ ਦਾ ਜਾਂ ਜੋ ਲੀਡਰਸ਼ਿਪ ਹੈ ਕੌਮੀ ਪੱਧਰ 'ਤੇ, ਉਹਦਾ ਸਾਰਾ ਜ਼ੋਰ ਜ਼ਿਆਦਾ ਐਤਕੀ ਪੰਜਾਬ 'ਤੇ ਲੱਗੇਗਾ ਮੇਰੇ ਖਿਆਲ ਦੇ ਨਾਲ। ਕਿ ਕਿਸੇ ਤਰੀਕੇ ਨਾਲ ਇੱਥੇ ਕਾਂਗਰਸ ਨੂੰ ਆਉਣ ਤੋਂ ਰੋਕਿਆ ਜਾਵੇ, ਨਹੀਂ ਤਾਂ 2024 ਤੱਕ ਸ਼ਾਇਦ ਕੋਈ ਨਾ ਕੋਈ ਉਹਦਾ ਫਰਕ ਪੈ ਸਕਦਾ ਹੈ। ਯੂਪੀ ਇਲੈਕਸ਼ਨ ਤੇ ਹੈ ਹੀ ਹੈ, ਤਾਂ ਯੂਪੀ ਤੋਂ ਬਾਅਦ ਜਾਂ ਕਹਿ ਲਓ ਯੂਪੀ ਤੋਂ ਥੋੜ੍ਹਾ ਜਿਹਾ ਐਸ ਸਥਿਤੀ 'ਚ ਪੰਜਾਬ ਦਾ ਇਲੈਕਸ਼ਨ ਜਿਹੜਾ ਉਹ ਅੱਗੇ ਹੈ, ਮਹੱਤਵਪੂਰਨ ਹੈ। ਮਤਲਬ ਕਿ 2 ਸਟੇਟਾਂ ਜਿਹੜੀਆਂ ਮਹੱਤਵਪੂਰਨ ਰਹਿਣਗੀਆਂ, ਜਿਹੜੀਆਂ ਕਿ 5 ਰਾਜਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ। ਖੈਰ ਹੁਣ ਦੇਖੋ ਨਿਰਮਲਾ ਸੀਤਾਰਮਨ, ਆਪਾਂ ਵੈਸੇ ਵੀ ਦੇਖਿਆ ਹੋਵੇਗਾ ਜਦੋਂ ਕਿਸਾਨ ਅੰਦੋਲਨ ਚੱਲਿਆ ਸੀਗਾ, ਕਿੰਨੇ ਉੱਚ ਕੋਟੀ ਦੇ ਲੀਡਰ ਇਹਨਾਂ ਦੇ, ਕਿੰਨੇ ਮੰਤਰੀ ਆ ਕੇ ਪ੍ਰੈਸ ਕਾਨਫਰੰਸਾਂ ਕਰਿਆ ਕਰਦੇ ਸਨ। ਬਹਰਹਾਲ ਇਹਨਾਂ ਨੇ ਕੀਤੀ ਆ। ਇਹ ਪ੍ਰੈਸ ਕਾਨਫਰੰਸ ਕਰਕੇ ਕੀ ਕਹਿ ਰਹੇ ਆ, ਕਹਿੰਦੇ ਇੱਕ ਤਾਂ ਕਿ ਦੇਖੋ GST ਦੇ ਦਾਇਰੇ 'ਚ ਤਾਂ ਆਲਰੇਡੀ ਤੇਲ ਹੈ। ਜਿਹੜੀ ਇਹਨਾਂ ਨੇ ਇੱਕ ਵੱਡੀ ਗੱਲ ਕਹੀ ਆ ਕਿ GST ਦੇ ਦਾਇਰੇ ਦੇ ਵਿੱਚ ਇਹ ਤੇਲ ਆਲਰੇਡੀ ਹੈ, ਬਸ ਮਤਲਬ ਕਿ ਰਾਜਾਂ ਦਾ ਹੀ ਇੱਕ ਵਿਰੋਧ ਹੈ। ਰਾਜ ਦੇ ਦੇਣ ਸਹਿਮਤੀ ਤਾਂ ਕੋਈ ਚੱਕਰ ਨਹੀਂ ਹੈ ਇਹਦਾ, ਮਤਲਬ ਕਿ ਸੋਧ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਚਿਤ ਸਮੇਂ ਵਿੱਚ ਇਸ ਬਾਰੇ ਫੈਸਲਾ ਲਾਗੂ ਕਰ ਦਿੱਤਾ ਜਾਏਗਾ। 6 ਕੁ ਸਟੇਟ ਜਿਹੜੇ ਆ ਉਹ ਵਿਰੋਧ ਦੇ ਵਿੱਚ ਆ। ਤੇ ਦੂਸਰੀ ਗੱਲ ਉਹ ਕਹਿੰਦੇ ਨੇ ਕਿ ਜੋ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਟੈਕਸੇਸ਼ਨ ਦੇ ਮਾਮਲੇ ਦੇ ਵਿੱਚ, ਕਿ ਅਸੀਂ ਉਹਨਾਂ ਦਾ ਬਣਦਾ ਹਿੱਸਾ ਨਹੀਂ ਦਿੰਦੇ, ਇਹ ਬਿਲਕੁਲ ਝੂਠ ਆ। ਇਹ ਗੱਲ ਜਿਹੜੀ ਆ ਬਿਲਕੁਲ ਨਿਰਮੂਲ ਆ। ਅੱਛਾ, ਨਿਰਮਲਾ ਜੀ ਨੂੰ ਆਪਾਂ ਨਿਰਮੂਲ ਦਾ ਜਵਾਬ ਦੇ ਦਿੰਦੇ ਹਾਂ ਕਿ ਦੇਖੋ ਗੱਲ ਇਹ ਆ, 2 ਚੀਜ਼ਾਂ ਨੇ। GST ਅਲੱਗ ਵਿਸ਼ਾ ਹੈ, ਵਿਤਕਰਾ ਅਲੱਗ ਵਿਸ਼ਾ ਹੈ। ਅੱਛਾ, ਜਿਹੜਾ ਹੁਣ ਮਾਮਲਾ ਹੈ GST ਦਾ, ਕਿ ਦੇਖੋ ਤੁਸੀਂ ਉਸ ਟਾਈਮ ਜਦੋਂ ਇਹ GST ਲਾਗੂ ਕੀਤੀ ਆ, ਉਸ ਟਾਈਮ ਹੀ ਸਾਰਾ ਕੁਛ ਕਰਦੇ ਤਾਂ ਬਿਹਤਰ ਸੀਗਾ। ਹੁਣ ਚੱਕਰ ਕੀ ਆ ਕਿ ਸਾਰਾ ਕੁਛ ਤਾਂ ਸੈਂਟਰਲਾਈਜ਼ ਹੋ ਗਿਆ, ਟੈਕਸੇਸ਼ਨ ਸਾਰਾ ਹੀ ਸੈਂਟਰਲਾਈਜ਼ ਆ। 2 ਚੀਜ਼ਾਂ ਸਟੇਟਾਂ ਕੋਲ ਰਹਿ ਗਈਆਂ, ਸਟੇਟਾਂ ਨੂੰ ਆਪਣਾ ਲਾਲਚ ਹੋ ਗਿਆ।
ਪਰ ਤੁਸੀਂ ਇਹਦਾ ਹੱਲ ਇਉਂ ਹੀ ਕੱਢ ਸਕਦੇ ਹੋ ਕਿ ਹਾਂ ਭਾਈ ਅਸੀਂ ਤੁਹਾਨੂੰ ਕੰਪਨਸੇਟ ਕਰ ਦੇਵਾਂਗੇ ਥੋੜ੍ਹਾ ਜਿਹਾ, ਕੋਈ ਚੱਕਰ ਨਹੀਂ ਹੈ। ਕਿਉਂ? ਕਿਉਂਕਿ ਉਹ ਸਾਰੀਆਂ ਚੀਜ਼ਾਂ ਰਿਕਵਰ ਹੋ ਜਾਂਦੀਆਂ ਨੇ। ਤਾਂ ਰਿਕਵਰ ਸੈਂਟਰ ਜਿਹੜਾ ਹੈ ਨਾ ਉਹ ਬਿਹਤਰ ਤਰੀਕੇ ਦੇ ਨਾਲ ਕਰੇਗਾ ਤੇ ਫਾਇਦਾ ਵੀ ਉਹਨੂੰ ਹੋਏਗਾ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਕਿ ਟਰਾਂਸਪੋਰਟਰ 30% ਭਾੜਾ ਵਧਾਉਣ ਜਾ ਰਹੇ ਨੇ। ਵਾਓ, 30%। 30% ਤੁਸੀਂ ਆਮ ਟਰੱਕਿੰਗ ਦੇ ਨਾਲ ਜੁੜੇ ਹੋਏ ਹੋ, ਖਾਸ ਤੌਰ ਤੇ NRIs ਆਪਣੇ ਪੰਜਾਬੀ ਵੀਰ ਭੈਣ ਜਿਹੜੇ ਵੀ ਹੈ, ਤਾਂ ਉਹ ਸਮਝ ਸਕਦੇ ਕਿ 30% ਭਾੜਾ ਵਧਣ ਦਾ ਮਤਲਬ ਹੋਏਗਾ ਕਿ ਤੁਹਾਡੀ ਮਹਿੰਗਾਈ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਏਗੀ। ਮਤਲਬ ਕਿ ਇੱਕ ਸਧਾਰਨ ਜਿਹੀ ਗੱਲ ਹੈ, ਤੁਸੀਂ ਬਾਜ਼ਾਰ 'ਚੋਂ ਸਬਜ਼ੀ ਖਰੀਦਣ ਜਾਂਦੇ ਜੇ ਤੇ ਉਹ ਕਹਿੰਦੇ ਹੁੰਦੇ ਨਾ ਕਿ ਸੁੱਖ ਦੇ ਜਾਂਦੇ ਸਾਹ ਵਿਆਹੇ ਬੰਦਿਆਂ ਦੇ, ਸੁਣ ਸੁਣ ਕੇ ਭਾ ਆਲੂ ਗੰਢਿਆਂ ਦੇ। ਤੇ ਜਦੋਂ ਉੱਥੇ ਜਾਓਗੇ ਕੋਈ ਸਬਜ਼ੀ ਤੁਹਾਨੂੰ ਅੱਜ 30, 40, 50 ਤੋਂ ਘੱਟ ਨਹੀਂ ਮਿਲਦੀ। ਤੇ ਜੇ ਉਹਦੇ ਵਿੱਚ ਹੁਣ ਹੋਰ ਇਜ਼ਾਫਾ ਹੋ ਜਾਂਦਾ ਹੈ, ਇਹਦਾ ਮਤਲਬ ਕਿ ਗਰੀਬ ਦੀ ਥਾਲੀ 'ਚੋਂ ਸਬਜ਼ੀ ਬਾਹਰ ਹੋ ਜਾਏਗੀ ਦਾਲ ਵਾਂਗੂ। ਦਾਲ ਪਹਿਲਾਂ ਹੀ ਹੋ ਚੁੱਕੀ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ ਜਿਹੜੀ ਆਪਾਂ ਸੁਣਦੇ ਆ ਰਹੇ ਸੀਗੇ, ਤਾਂ ਦਾਲ ਵੀ ਬਹੁਤ ਮਹਿੰਗੀ ਆ। ਤਾਂ ਬਹਰਹਾਲ ਤੁਸੀਂ ਇਹ ਦੇਖ ਲਓ ਕਿ 30% ਤੋਂ ਭਾੜਾ ਵੱਧ ਜਾਏਗਾ। ਤਾਂ 30% ਭਾੜਾ ਵਧੇਗਾ, ਮਹਿੰਗਾਈ ਵਧੇਗੀ। ਮਹਿੰਗਾਈ ਵਧੇਗੀ, ਖਪਤ ਘਟੇਗੀ। ਜਦ ਖਪਤ ਘਟ ਗਈ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਮੈਨੂਫੈਕਚਰਿੰਗ ਜਿਹੜੀ ਆ ਉਹ ਘਟ ਜਾਏਗੀ। ਡਿਮਾਂਡ ਐਂਡ ਸਪਲਾਈ ਵਾਲਾ ਫਾਰਮੂਲਾ ਹੈ। ਤਾਂ ਇਹਨੂੰ ਹੁਣ ਜੇ ਆਪਾਂ ਦੇਖੀਏ ਕਿ ਜੇ ਨਹੀਂ ਵੀ ਰਸਤਾ ਨਿਕਲਦਾ ਤਾਂ ਘੱਟੋ ਘੱਟ ਤੁਸੀਂ ਮਹਿੰਗਾਈ ਨੂੰ ਤਾਂ ਐਵੇਂ ਨਹੀਂ ਨਾ ਛੱਡ ਸਕਦੇ, ਗਰੀਬਾਂ ਨੂੰ ਤਾਂ ਤੁਸੀਂ ਨਹੀਂ ਮਾਰ ਸਕਦੇ। ਤੁਸੀਂ ਤੇ ਖੂਨ ਮਤਲਬ ਕਿ ਚੂਸਣ ਵਾਲੀਆਂ ਗੱਲਾਂ ਕਰਦੇ ਹੋ ਇਸ ਟਾਈਮ। ਜੇ ਆਪਾਂ ਦੇਖੀ, ਮੈਂ ਤੁਹਾਨੂੰ ਇੱਕ ਸੂਰਤ-ਹਾਲ ਦੱਸ ਦਿੰਦਾ ਮੋਟੇ ਤੌਰ ਤੇ 28% ਹਾਈਐਸਟ ਸਲੈਬ ਹੈ GST ਦੀ। ਪਰ ਜੇ ਪੈਟਰੋਲ ਦੀ ਗੱਲ ਕਰੋਗੇ ਇੰਡੀਆ ਦੇ ਵਿੱਚ ਭਾੜਾ ਪਾ ਕੇ, ਐਕਸਾਈਜ਼ ਡਿਊਟੀ 33 ਰੁਪਏ ਪਾ ਕੇ, ਡੀਲਰ ਕਮਿਸ਼ਨ 3 ਰੁਪਏ 84 ਪੈਸੇ ਪਾ ਕੇ, ਵੈਟ 25 ਰੁਪਏ 35 ਪੈਸੇ ਪਾ ਕੇ, ਉਹਦਾ ਜਿਹੜਾ ਬੇਸਿਕ ਪ੍ਰਾਈਸ ਆ 40 ਤੋਂ ਪੈਟਰੋਲ ਦਾ ਉਹ ਹੋ ਜਾਂਦਾ 101 ਰੁਪਏ 20 ਪੈਸੇ। ਤੁਸੀਂ ਹਿਸਾਬ ਲਾ ਲਓ ਕਿ 1 ਲੀਟਰ ਦੇ ਵਿੱਚ ਕਿੰਨਾ ਟੈਕਸ ਹੋ ਗਿਆ, 60 ਰੁਪਏ। ਤਾਂ ਐਕਸਾਈਜ਼ ਡਿਊਟੀ ਕਿੰਨੀ ਆ? ਐਕਸਾਈਜ਼ ਹੋ ਗਈ ਜਿਹੜਾ ਸੈਂਟਰ ਦਾ ਟੈਕਸ ਆ, ਐਕਸਾਈਜ਼ ਹੋ ਗਈ 33 ਰੁਪਏ ਤੇ ਵੈਟ ਕਿੰਨਾ ਹੋ ਗਿਆ 25.5। ਤਾਂ ਘੱਟੋ ਘੱਟ ਜੇ ਤੁਸੀਂ 5 ਰੁਪਏ ਇੱਥੋਂ ਘਟਾ ਦਿਓ, 32 ਚੋਂ 33 ਚੋਂ ਤੁਸੀਂ 5-7 ਘਟਾ ਦਿਓ ਤੇ 2-4 ਰੁਪਏ ਸਟੇਟਾਂ ਵੈਟ ਚੋਂ ਘਟਾ ਦੇ ਨਾ, ਮਹਿੰਗਾਈ ਤਾਂ ਕੰਟਰੋਲ ਰਹਿ ਸਕਦੀ ਹੈ ਨਾ। ਕਿੰਨਾ ਬੇਵਕੂਫ ਬਣਾਇਆ ਜਾ ਰਿਹਾ ਕਿ ਚਲੋ ਠੀਕ ਆ, ਹੌਲੀ ਹੌਲੀ ਰਾਜਾਂ ਨੂੰ ਤੁਸੀਂ ਮਨਾਓ ਕਿ ਹਾਂ ਭਾਈ ਅਸੀਂ ਬਥੇਰੀ ਕਮਾਈ ਕੀਤੀ, ਅੱਧੀ ਕਮਾਈ ਕੀਤੀ ਆ, ਤੇਲ ਤੋਂ ਅਸੀਂ ਤਾਂ ਲੋਕਾਂ ਦਾ ਖੂਨ ਚੂਸ ਲਿਆ ਵਾ, ਕੋਈ ਗੱਲ ਨਹੀਂ, ਥੋੜਾ ਕੰਪਨਸੇਟ ਕਰ ਦਿਆਂਗੇ ਤੁਹਾਨੂੰ, ਤੁਸੀਂ ਆਪਣਾ ਰੈਵਨਿਊ ਕਿਸੇ ਹੋਰ ਪਾਸਿਓਂ ਜਨਰੇਟ ਕਰੋ, ਤੁਹਾਡੀ ਮੰਗ ਵੀ ਵਧੇਗੀ, ਤੁਹਾਡੀ ਮਹਿੰਗਾਈ ਵੀ ਘਟੇਗੀ। ਪਰ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ 'ਚ ਸਿਰਫ ਗੋਲ-ਮੋਲ ਗੱਲਾਂ ਕਰ ਦਿੱਤੀਆਂ ਜਾਂਦੀਆਂ। ਮੈਂ ਤੁਹਾਡੇ ਸਾਹਮਣੇ ਅੰਕੜੇ ਰੱਖ ਦਿੱਤੇ ਆ ਕਿ ਫੈਕਚੁਅਲ ਚੀਜ਼ ਕੀ ਆ, ਕਿ ਇਹੀ ਆ ਕਿ 60 ਤੋਂ 20 ਰੁਪਏ ਜ਼ਿਆਦਾ ਜਿਹੜਾ ਹੈ ਉਹ ਟੈਕਸ ਹੈ ਇੰਡੀਆ 'ਚ, ਜਿਹੜਾ ਵੀ ਕਿਸੇ ਤਰੀਕੇ ਦੇ ਨਾਲ ਵੀ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਤੇਲ ਦੀਆਂ ਆਪਾਂ ਨੂੰ ਪਤਾ ਕਿ ਅੰਤਰਰਾਸ਼ਟਰੀ ਕੀਮਤਾਂ ਜਿਹੜੀਆਂ ਹੁੰਦੀਆਂ ਉਹ ਹੀ ਭਾਅ ਮੁਕਰਰ ਕਰਦੀਆਂ, ਪਰ ਤੁਸੀਂ ਇੱਥੇ ਦੇਖ ਲਓ ਕਿ ਐਕਸਾਈਜ਼ ਡਿਊਟੀ ਜਿਹੜੀ ਮਨਮੋਹਨ ਸਿੰਘ ਸਰਕਾਰ ਵੇਲੇ ਸੀ ਉਸ ਤੋਂ ਬਾਅਦ ਕਿੰਨੀ ਜ਼ਿਆਦਾ ਇਨਕਰੀਜ਼ ਹੋਈ ਆ। ਤੇ ਇਹ ਆ ਬਹਰਹਾਲ। ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਕਿ GST ਤੋਂ ਇਲਾਵਾ ਪੰਜਾਬ ਦੇ ਨਾਲ ਵਿਤਕਰਾ ਨਹੀਂ ਹੋਇਆ, ਔਨ ਦਾ ਰਿਕਾਰਡ ਹੈ ਜੀ, ਕੋਈ ਆਫ ਦੀ ਰਿਕਾਰਡ ਆਪਾਂ ਗੱਲ ਨਹੀਂ ਕਰਦੇ। ਕਿ ਦੇਖੋ ਜਦੋਂ GST ਬਕਾਇਆ ਲੈਣਾ ਸੀਗਾ ਤਾਂ ਇਹਨਾਂ ਨੇ ਕੀ ਕਿਹਾ ਸੀਗਾ, ਇਹਨਾਂ ਨੇ ਆਖਿਆ ਸੀਗਾ ਕਿ ਤੁਸੀਂ ਇੱਦਾਂ ਕਰੋ, ਲੋਨ ਲੈ ਲਓ। ਮਤਲਬ ਕਿ ਲੋਨ ਲੈ ਲਓ, ਜਿਵੇਂ ਹੁਣ ਮੰਨ ਲਓ ਕਿ ਕਿਸੇ ਨੇ ਕਿਰਾਇਆ ਲੈਣਾ, ਮਾਲਕ ਮਕਾਨ ਨੇ ਕਿਰਾਇਆ ਲੈਣਾ ਆ ਕੇ ਕਿ ਭਾਈ ਮੈਨੂੰ ਰੈਂਟ ਦਾ ਦੇ ਭਾਈ ਪੈਸਾ ਹਿਸਾਬ ਕਿਤਾਬ, ਤੇ ਅੱਗੋਂ ਕਿਰਾਏਦਾਰ ਕਹੇ ਕਿ ਯਾਰ ਮੇਰੇ ਕੋਲ ਪੈਸੇ ਹੈ ਨਹੀਂ, ਤੂੰ ਇਸ ਤਰ੍ਹਾਂ ਕਰ ਕਿ 10 ਰੁਪਏ ਚੱਕ ਲਾ, ਉੱਥੋਂ ਕਰਜ਼ਾ ਲੈ ਲਾ, 10 ਰੁਪਏ ਦਾ ਕਰਜ਼ਾ ਲੈ ਲਾ ਜਾਂ 100 ਰੁਪਏ ਦਾ ਕਰਜ਼ਾ ਲੈ ਲਾ, ਉਹਦੇ ਜਿਹੜੇ 50 ਰੁਪਏ ਦਾ ਉਹਦਾ ਵਿਆਜ ਮੈਂ ਦੇ ਦੂੰਗਾ ਕਿਰਾਏ ਵਾਲਾ, ਤੇ ਬਾਕੀ ਜਿਹੜਾ 50 ਤੋਂ ਆ ਵਿਆਜ ਆਪਦੇ ਕੋਲੋਂ ਭਰ ਲਓ। ਆ ਇਹਨਾਂ ਨੇ ਫਾਰਮੂਲਾ ਦਿੱਤਾ ਸੀ। ਇਹ ਔਨ ਰਿਕਾਰਡ ਹੈ, ਕੋਈ ਆਫ ਦੇ ਰਿਕਾਰਡ ਤਾਂ ਹੈ ਨਹੀਂ। ਇਹਨਾਂ ਨੇ ਕਿੰਨੇ ਮਹੀਨੇ ਰੇੜਕਾ ਪਾਈ ਰੱਖਿਆ ਸੀ ਔਰ ਪੰਜਾਬ ਦੀਆਂ ਅੱਡੀਆਂ ਘਸ ਗਈਆਂ ਸੀਗੀਆਂ ਦਿੱਲੀ ਦੇ ਗੇੜੇ ਮਾਰ ਮਾਰ ਕੇ, ਔਰ ਬਾਅਦ ਦੇ ਵਿੱਚ ਜਦੋਂ ਫਿਰ ਅੜ ਗਏ ਸੂਬੇ ਔਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਕਹਿ ਦਿੱਤਾ ਸੀ ਪੰਜਾਬ ਸਰਕਾਰ ਵਾਲਿਆਂ ਨੇ ਕਿ ਫਿਰ ਅਸੀਂ ਕੋਰਟ ਦੇ ਵਿੱਚ ਚੱਲੇ ਹਾਂ, ਕਿਉਂਕਿ ਉਹ ਸੰਵਿਧਾਨਕ ਮਾਧਿਅਮ ਹੈ ਨਾ ਕਿ ਤੁਸੀਂ 5 ਸਾਲਾਂ ਵਾਸਤੇ ਕੰਪਨਸੇਟ ਕਰਨਾ ਵਾ ਰਾਜਾਂ ਨੂੰ।
ਜੇ ਨਹੀਂ ਕਰੋਗੇ ਤਾਂ ਕਾਨੂੰਨੀ ਤੌਰ ਤੇ ਤੁਸੀਂ ਫਸੋਗੇ। ਤਾਂ ਜਦ ਇਹਨਾਂ ਨੂੰ ਲੱਗਿਆ ਕਿ ਅਸੀਂ ਤੇ ਕੋਰਟ ਦੇ ਵਿੱਚ ਜਾ ਕੇ ਲਾਜਵਾਬ ਹੋ ਜਾਵਾਂਗੇ, ਤਦ ਜਾ ਕੇ GST ਦਾ ਬਕਾਇਆ ਰਿਲੀਜ਼ ਹੋਇਆ ਕਿ ਹਾਲੇ ਵੀ ਬਹੁਤ ਵੱਡੀ ਰਕਮ ਰਾਜਾਂ ਦੀ ਜਿਹੜੀ ਆ ਉਹ GST ਦੇ ਬਕਾਏ ਦੇ ਰੂਪ ਦੇ ਵਿੱਚ ਖਲੋਤੀ ਹੈ। ਸੋ ਦੋਏ ਚੀਜ਼ਾਂ ਐਵੇਂ ਗੋਲ ਗੋਲ ਲਪੇਟਣ ਦੀ ਥਾਂ ਤੇ ਤਾਈ ਸੀਤਾਰਮਨ ਨੂੰ ਸਪਸ਼ਟ ਗੱਲ ਕਰਨੀ ਚਾਹੀਦੀ ਆ ਕਿ ਐਕਸਾਈਜ਼ ਡਿਊਟੀ ਅਸੀਂ ਇੰਨੀ ਜ਼ਿਆਦਾ ਵਧਾਈ ਆ ਕਿ ਭਾਈ ਸਾਡੇ ਕੋਲ ਹੋਰ ਕੋਈ ਹੀਲਾ ਹੀ ਨਹੀਂ ਸੀਗਾ, ਸਿਰਫ ਸਰਿੰਜਾਂ ਦੇ ਨਾਲ ਤੁਹਾਡਾ ਖੂਨ ਕੱਢਣਾ ਸੀਗਾ। ਉਹ ਖੂਨ ਅਸੀਂ ਬੋਤਲਾਂ 'ਚ ਇਕੱਠਿਆਂ ਕਰਕੇ ਜਿਹੜੀ ਸਰਕਾਰ ਨਿਰਜੀਵ ਹੋਈ ਪਈ ਆ ਇਹਨੂੰ ਚੜਾਉਣਾ ਸੀ। ਬਸ ਫਾਰਮੂਲਾ ਸਿੰਪਲ ਹੈ, ਉਹ ਲੋਕਾਂ ਨੂੰ ਸਮਝਾ ਦੇਣ। ਜੀ ਜੀ, ਸਮਝਾਉਣਾ ਕਿੱਦਾਂ, ਇੰਨੇ ਸਾਲ ਹੋ ਗਏ ਅਜੇ ਤੱਕ ਤਾਂ ਸਮਝਾ ਨਹੀਂ ਸਕੇ। ਨਹੀਂ ਮੁਕੰਮਲ ਹੋ ਰਹੀ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ। ਹਾਂਜੀ, ਇਹਨਾਂ ਦਾ ਵੀ ਰੇੜਕਾ ਖਾਸਾ ਹੀ ਹੈ। ਦੇਖੋ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦੀ ਸੰਸਥਾ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣ ਜਾਵੇ ਤਾਂ ਬਹੁਤ ਔਖਾ ਹੈ ਕਹਿਣਾ ਕਿ ਨਹੀਂ ਜੀ ਇੱਥੇ ਤਾਂ ਸੇਵਾ ਭਾਵ ਦੇ ਨਾਲ ਹੀ ਸਾਰੇ ਲੀਡ ਵੀ ਕਰ ਰਹੇ ਆ, ਮਤਲਬ ਕਿ ਗੁਰੂ ਨੂੰ ਸਮਰਪਿਤ ਹੋ ਕੇ ਸਭ ਕੁਝ ਕੀਤਾ ਜਾ ਰਿਹਾ। ਬਹੁਤ ਕੁਛ ਹੈ ਜਿਹੜਾ ਕਿ ਅਹਿਸਾਸ ਕਰਵਾਉਂਦਾ ਹੈ ਕਿ ਇੱਥੇ ਸਭ ਤੋਂ ਪਹਿਲਾਂ ਤਾਂ ਸਿਆਸਤ ਹੀ ਹੈ, ਸਭ ਤੋਂ ਪਹਿਲਾਂ ਤਾਂ ਪਦਵੀਆਂ ਹੀ ਆ। ਬਹਰਹਾਲ ਦੇਖੋ ਦੋ ਗੱਲਾਂ ਨੇ, ਇੱਕ ਤਾਂ ਮਨਜਿੰਦਰ ਸਿੰਘ ਸਿਰਸਾ ਦਾ ਗੁਰਮੁਖੀ ਦੇ ਵਿੱਚ ਉਹ ਫੇਲ ਹੋ ਜਾਣਾ, ਉਹ ਟੋਟਲੀ ਮੈਂ ਕਹੂੰਗਾ ਕਿ ਅਕਾਲੀ ਦਲ ਬਾਦਲ ਲਈ ਹੀ ਨਹੀਂ ਸਥਿਤੀ ਨਮੋਸ਼ੀਜਨਕ, ਸਾਰੀ ਕੌਮ ਵਾਸਤੇ ਹੀ ਉਹ ਕਿੱਡੀ ਮੈਂ ਕਹੂੰਗਾ ਕਿ ਨਮੋਸ਼ੀ ਵਾਲੀ ਗੱਲ ਹੈ। ਨਹੀਂ ਤਾਂ ਜਦੋਂ ਸਕੂਲ ਵੀ ਨਹੀਂ ਸਾਨੂੰ ਹੁੰਦੇ ਉਦੋਂ ਵੀ ਲੋਕ ਮਸੀਤਾਂ 'ਚ ਜਾ ਕੇ ਇਹਨਾਂ ਕੋਲ ਪੜ੍ਹ ਲਿਆ ਕਰਦੇ ਸੀਗੇ। ਤੇ ਅੱਜ ਤੇ ਬਹੁਤ ਕੁਛ ਆ, ਅੱਜ ਤੇ ਇੰਟਰਨੈਟ ਤੋਂ ਦੇਖ ਲਓ ਕਿੰਨੀਆਂ ਭਾਸ਼ਾਵਾਂ ਸਿੱਖ ਸਕਦੇ ਆ ਬੰਦੇ। ਪਿਆਨੋ ਵਜਾਉਣਾ ਆਨਲਾਈਨ ਸਿੱਖੀ ਜਾਂਦੇ ਆ ਲੋਕ ਜਿਨ੍ਹਾਂ ਨੇ ਸਿੱਖਣਾ ਆ। ਖੈਰ ਉਹ ਚੀਜ਼ ਜਿਹੜੀ ਆ ਉਹ ਹੁਣ ਥੋੜ੍ਹੀ ਜਿਹੀ ਕਹਿ ਲਓ ਕਿ ਕੋਰਟ ਕਚਹਿਰੀਆਂ ਦੇ ਦਾਇਰੇ 'ਚ ਚਲੇ ਗਈ ਆ, ਕਿਉਂਕਿ ਜਿਹੜੇ ਮਨਜਿੰਦਰ ਸਿੰਘ ਸਿਰਸਾ ਦੇਖ ਲਓ ਇਸ ਚੀਜ਼ ਨੂੰ ਪ੍ਰਵਾਨ ਕਰਨ ਦੀ ਥਾਂ ਤੇ ਕਿ ਕੌਮ ਦੇ ਸਾਹਮਣੇ ਆ ਕੇ ਕਹਿਣ ਕਿ ਹਾਂ ਭਾਈ ਮੈਂ ਇਸ ਪੱਖ ਤੋਂ ਕੱਚ ਘਰੜ ਰਿਹਾ ਅੱਜ ਤੱਕ ਤੇ ਮੈਂ ਕੋਸ਼ਿਸ਼ ਕਰਾਂਗਾ ਅੱਗੇ ਕਿ ਸਭ ਕੁਝ ਸਿੱਖ ਲਵਾਂ ਤੇ ਜਲਦੀ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂ। ਉਹ ਇਸ ਚੀਜ਼ ਨੂੰ ਪ੍ਰਵਾਨ ਕਰਨ ਦੀ ਥਾਂ ਤੇ ਚੱਲ ਗਏ ਨੇ ਕੋਰਟ। ਠੀਕ ਹੈ ਜੀ, ਕੋਰਟ ਕਚਹਿਰੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ ਅੱਗੇ, ਕਿਉਂਕਿ ਉਹਨਾਂ ਨੇ ਹਾਰਨ ਤੋਂ ਬਾਅਦ SGPC ਦੇ ਥਰੂ ਖੁਦ ਨੂੰ ਨੋਮੀਨੇਟ ਕਰਵਾਇਆ, SGPC ਨੇ ਉਹਨਾਂ ਨੂੰ ਨੋਮੀਨੇਟ ਕੀਤਾ। ਉਸ ਚੀਜ਼ ਨੂੰ ਵੀ ਚੈਲੰਜ ਹੋਇਆ ਕਿ ਹਾਰਿਆ ਬੰਦਾ ਕਿੱਦਾਂ ਨੋਮੀਨੇਟ ਹੋ ਸਕਦਾ ਵਾ। ਚਲੋ ਨੋਮੀਨੇਸ਼ਨ ਵੀ ਹੋ ਗਈ, ਉਸ ਤੋਂ ਬਾਅਦ ਉਹਨਾਂ ਦਾ ਟੈਸਟ ਹੋਇਆ, ਟੈਸਟ ਦੇ ਵਿੱਚ ਉਹ ਫੇਲ ਹੋ ਗਏ, ਪਰ ਬਾਵਜੂਦ ਇਸ ਦੀ ਉਹ ਹਾਰ ਨਹੀਂ ਮੰਨ ਰਹੇ। ਤਾਂ ਮੈਂ ਤਾਂ ਕਹਿ ਰਿਹਾ ਕਿ ਜੇ ਸੇਵਾ ਹੀ ਕਰਨੀ ਹੋਵੇ ਤੇ ਸੇਵਾ ਜ਼ਰੂਰ ਨਹੀਂ ਹੈ ਕਿ ਮਤਲਬ ਕਿ ਉਹ ਚੌਦੇ ਨਾਲ ਹੀ ਹੁੰਦੀ ਹੈ। ਸੇਵਾ ਤੇ ਨਿਮਾਣੇ ਬਣ ਕੇ ਵੀ ਹੁੰਦੀ ਹੈ ਨਾ ਗੁਰੂ ਘਰ ਦੀ। ਕਿੰਨੇ ਲੋਕ ਦੇ ਦੇਖ ਲਓ ਜਿਨ੍ਹਾਂ ਦੇ ਕਰੋੜਾਂ ਅਰਬਾਂ ਦੇ ਕਾਰੋਬਾਰ ਹੈ, ਸਵੇਰੇ ਸੇਵਾ ਕਰ ਜਾਂਦੇ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਸਵੇਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੌਣ ਆਏ ਤੇ ਕੌਣ ਗਿਆ। ਇਹ ਹੁੰਦਾ ਚਲੋ ਇਹਨਾਂ ਦਾ ਪੋਲੀਟਿਕਸ ਦੇ ਵਿੱਚ ਹੈ ਸਾਰਾ ਇੰਟਰਸਟ ਵੀ ਹੈ, ਦਿਲਚਸਪੀ ਵੀ ਹੈ, ਖੈਰ ਇਹ ਲੜਾਈ ਵੀ ਹੈ। ਹੁਣ ਦੂਜੀ ਵੱਡੀ ਚੀਜ਼ ਇਹ ਹੋਈ ਆ ਕਿ ਜਿੱਦਾਂ ਸਿੰਘ ਸਭਾਵਾਂ ਦੋ ਬੰਦੇ ਉਹਨਾਂ ਨੇ ਕੋਆਪਟ ਕਰਵਾਉਣੇ ਹੁੰਦੇ ਆ, ਉਹ ਲੋਟਰੀ ਜਿਹੜੀ ਨਿਕਲੀ ਆ ਉਹ ਲੋਟਰੀ ਨਿਕਲਦੀ ਆ। ਮਤਲਬ ਕਿ ਜਿੱਦਾਂ ਹੁਣ ਦਿੱਲੀ ਦੇ ਵਿੱਚ ਜਿਹੜੀਆਂ ਸਿੰਘ ਸਭਾਵਾਂ ਜਾਂ ਇਸ ਤਰ੍ਹਾਂ ਦੇ ਹੋਰ ਗੁਰੂ ਘਰ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਚੱਲਦੀਆਂ ਨੇ ਮੈਨੇਜਮੈਂਟਾਂ, ਤਾਂ ਉਹ ਜਿਹੜੇ ਆ ਪਾਉਂਦੀਆਂ ਨੇ ਲੋਟਰੀਆਂ ਤੇ ਉਹਦੇ 'ਚੋਂ ਦੋ ਕੱਢਣੇ ਆ, ਤਾਂ ਦੋਵਾਂ ਦਾ ਵੀ ਹੁਣ ਰਫੜ ਪੈ ਗਿਆ। ਮਤਲਬ ਕਿ ਕੱਲ ਲਾਟਰੀ ਦੇ ਨਾਲ 5 ਬੰਦਿਆਂ ਦੇ ਨਾਂ ਤਾਂ ਕੱਢ ਲਏ ਗਏ ਤੇ ਉਹਨਾਂ ਨੂੰ ਮਤਲਬ ਕਿ ਪੁਖਤਗੀ ਦੇਣ ਤੋਂ ਬਾਅਦ ਵੈਰੀਫਾਈਡ ਕਰਨ ਤੋਂ ਬਾਅਦ 2 ਦੀ ਉਹਨਾਂ ਨੇ ਕਹਿ ਲਓ ਕਿ ਕਰਨੀ ਅਨਾਊਂਸਮੈਂਟ ਕਿ ਹਾਂ ਭਾਈ ਇਹ 2 ਕਿਹੜੇ ਹੋਣਗੇ। ਪਰ ਰੌਲਾ ਇਹ ਆ ਕਿ ਉਹਦੇ ਵਿੱਚ ਵੀ ਹਾਲ ਦੀ ਘੜੀ ਦੇਖੋਗੇ ਤਾਂ ਇਹ ਸਾਫ਼ ਨਹੀਂ ਹੋ ਰਿਹਾ ਕਿ 2 ਕੌਣ ਹੋਣਗੇ। ਚਲੋ ਤਾਂ ਬਾਅਦ ਦੇ ਵਿੱਚ ਸ਼ਾਇਦ ਪਤਾ ਲੱਗ ਹੀ ਜਾਏਗਾ, ਕਿਉਂਕਿ ਵੈਰੀਫਾਈਡ ਕਰਕੇ ਸਾਰੀਆਂ ਚੀਜ਼ਾਂ ਨੂੰ ਫਿਰ ਉਸ ਤੋਂ ਬਾਅਦ 2 ਬੰਦੇ ਜਿਹੜੇ ਕੋਆਪਟ ਕਰਵਾ ਲਏ ਜਾਣਗੇ। ਪਰ ਹਾਲ ਦੀ ਘੜੀ ਤੁਸੀਂ ਦੇਖੋ ਕਿ ਕਿੰਨਾ ਸਮਾਂ ਹੋ ਗਿਆ ਕਿ ਚੋਣ ਹੋ ਗਈ ਆ, ਪਰ ਬਾਵਜੂਦ ਇਸ ਦੇ ਇਹ ਸਾਰਾ ਜਿਹੜਾ ਮਤਲਬ ਕਿ ਇੱਕ ਕਹਿ ਲਓ ਕਿ ਇਸ ਢਾਂਚੇ ਨੇ ਰੂਪ ਅਖਤਿਆਰ ਕਰਨਾ ਹੈ, ਜਿਨ੍ਹਾਂ ਨੇ ਗੁਰੂ ਘਰ ਦੇ ਪ੍ਰਬੰਧ ਚਲਾਣੇ ਨੇ, ਉਹ ਢਾਂਚਾ ਹਾਲ ਦੀ ਘੜੀ ਪੂਰਾ ਨਹੀਂ ਹੋ ਰਿਹਾ। ਜਿਹੜੀ ਇੱਕ ਕੰਪੋਜੀਸ਼ਨ ਜਿਹੜੀ ਬਣਨੀ ਆ ਉਹ ਹਾਲ ਦੀ ਘੜੀ ਪੂਰੀ ਨਹੀਂ ਹੋ ਰਹੀ। ਬੜੀ ਵੱਡੀ ਗੱਲ ਆ ਕਿ ਮਨਜਿੰਦਰ ਸਿੰਘ ਸਿਰਸਾ ਹੁਣ ਕੋਰਟ ਚੱਲ ਗਏ ਨੇ, ਕੋਰਟ ਦੇ ਵਿੱਚ ਫਿਰ ਲੜਾਈ ਹੋਏਗੀ। ਤਾਂ ਬਹਰਹਾਲ ਉਹ ਜਿਹੜੇ ਲਾਟਰੀ ਦੇ ਵਿੱਚੋਂ ਨਾਂ ਨਿਕਲੇ ਆ
ਉਹ ਜਿਹੜੇ ਦੋ ਹੋਣਗੇ ਕਿ ਉਹ ਸਾਰੇ ਪ੍ਰਵਾਨ ਕਰ ਲੈਣਗੇ। ਹੋ ਸਕਦਾ ਉਹਨੂੰ ਵੀ ਕੱਲ੍ਹ ਨੂੰ ਕੋਰਟ ਦੇ ਵਿੱਚ ਕੋਈ ਚੈਲੰਜ ਕਰ ਦੇਵੇ ਕਿ ਲਾਟਰੀ 'ਚ ਵੀ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਪਰ ਹਾਲ ਦੀ ਘੜੀ ਕੁਛ ਨਹੀਂ ਆਪਾਂ ਕਹਿ ਸਕਦੇ, ਪਰ ਬਹੁਤ ਜ਼ਿਆਦਾ ਸਮਾਂ ਹੋ ਗਿਆ ਦਿੱਲੀ ਚੋਣਾਂ ਹੋਈਆਂ ਨੂੰ, ਉਸ ਤੋਂ ਬਾਅਦ ਨਤੀਜੇ ਆਇਆਂ ਨੂੰ, ਪਰ ਹਾਲ ਦੀ ਘੜੀ ਉਹ ਸਾਰੀ ਸਮੁੱਚੀ ਜਿਹੜੀ ਪ੍ਰਕਿਰਿਆ ਉਹ ਨੇਪਰੇ ਨਹੀਂ ਚੜ੍ਹ ਪਾ ਰਹੀ। ਜੀ ਜੀ ਇਹਨਾਂ ਨੇ ਕਿੱਥੇ ਜਿਹੜਾ ਉਹ ਮੰਨਣਾ। ਕਹਿੰਦੇ ਅਮਰਿੰਦਰ ਜਾ ਮੇਰੇ ਆਪਣੇ ਪੁਰਾਣੇ ਸਾਥੀਆਂ ਨੂੰ ਚੰਦਨ ਸੋਹਣਾ ਕੋ ਤਾਂ ਨਹੀਂ ਪਹੁੰਚਿਆ? ਨਹੀਂ ਨਹੀਂ, ਅੱਛਾ ਉਹ ਨਾ ਪੰਜਾਬੀਆਂ ਦੀਆਂ ਜਿਹੜੀਆਂ ਕਹਾਵਤਾਂ ਨਾ ਪੰਜਾਬੀਆਂ ਦੀਆਂ ਬੜੀਆਂ ਦਿਲਚਸਪ ਆ। ਪੁਰਾਣੇ ਸਮਿਆਂ 'ਚ ਕਹਿੰਦੇ ਹੁੰਦੇ ਸੀਗੇ ਜਦੋਂ ਮਿਲਣਾ ਨਾ ਕਿਤੇ, ਜਿਵੇਂ ਉਹ ਇੱਕ ਕਹਿੰਦੇ ਹੁੰਦੇ ਆ ਕਿ ਲੰਡੇ ਨੂੰ ਖੁੰਡਾ ਵਲ ਭੰਨ ਕੇ ਮਿਲ ਪੈਂਦਾ, ਤੇ ਉਹਦੇ ਤੋਂ ਹੀ ਗੱਲ ਬਣੀ ਸੀਗੀ ਕਿ ਯਾਰ ਯਾਰਾਂ ਨੂੰ ਇਉਂ ਮਿਲਦੇ ਜਿਉਂ ਮੈਂ ਨੂੰ ਕੱਟਾ। ਮਤਲਬ ਕਿ ਮੈਂ ਮੱਝ ਹੋ ਗਈ, ਮੈਂ ਨੂੰ ਕੱਟਾ, ਤੇ ਉਹ ਫਿਰ ਇੱਕ ਗਾਂ ਕਹਾਵਤ ਬਣ ਗਈ ਕਿ ਯਾਰ ਯਾਰਾਂ ਨੂੰ ਇਉਂ ਮਿਲਦੇ ਜਿਉਂ ਘੜੇ ਨੂੰ ਵੱਟਾ। ਅੱਗੇ ਪੁਰਾਣੇ ਜ਼ਮਾਨੇ 'ਚ ਗੀਟੀਆਂ ਮਾਰ ਕੇ ਤੇ ਏਦਾਂ ਗੁਲੇਲਾ ਮਾਰ ਕੇ ਘੜੇ ਨਹੀਂ ਸੀ ਭੰਨਿਆ ਕਰਦੇ ਹੁੰਦੇ, ਛੋਟੇ ਛੋਟੇ ਵੱਟੇ ਮਾਰ ਕੇ। ਸੋ ਉਹ ਉੱਦਾਂ ਹੀ ਆ, ਅਮਰਿੰਦਰ ਸਿੰਘ ਵੀਕਐਂਡ ਤੇ ਆਪਣੇ ਮਿੱਤਰਾਂ ਨੂੰ ਮਿਲਣ ਜਾ ਰਹੇ ਆ, ਤੇ ਪਰ ਉਹ ਮਿੱਤਰ ਵੀ ਕਹਿੰਦੇ ਹੋਣੇ ਅੱਜ ਤੈਨੂੰ ਕਿਵੇਂ ਅਚਾਨਕ ਆ ਗਈ ਸਾਡੀ ਯਾਦ ਗਰੀਬਾਂ ਦੀ। 4.5 ਸਾਲ ਤਾਂ ਕਦੇ ਬਾਤ ਹੀ ਨਹੀਂ ਪੁੱਛੀ ਤੇ ਹੁਣ ਮਿੱਤਰਾਂ ਦੀ ਯਾਦ ਆਈ ਹੈ। ਪਰ ਮਿੱਤਰ ਤੇ ਮਿੱਤਰ ਹੀ ਹੁੰਦੇ ਆ ਨਾ, ਭਾਵੇਂ 50 ਸਾਲਾਂ ਬਾਅਦ ਮਿਲੀਏ, ਭਾਵੇਂ 15 ਸਾਲਾਂ ਬਾਅਦ ਮਿਲੀਏ, ਦੁੱਖ ਸੁੱਖ ਪੁਰਾਣੀਆਂ ਯਾਦਾਂ ਬੰਦੇ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਰੀਚਾਰਜ ਕਰ ਦਿੰਦੀ ਆ। ਤਾਂ ਮੇਰੇ ਖਿਆਲ ਦੇ ਨਾਲ ਅਮਰਿੰਦਰ ਸਿੰਘ ਰੀਚਾਰਜ ਹੋਣ ਹੀ ਗਏ ਆ। ਉਹਨਾਂ ਦੀ ਜੇ ਪੋਸਟ ਪੜ੍ਹੋਗੇ ਤੁਸੀਂ, ਜੋ ਸ਼ਾਇਦ ਟਵੀਟ ਦੇ ਰੂਪ ਦੇ ਵਿੱਚ ਆ, ਪਰ ਆਪਣੇ ਅਰਗੇ ਤਾਂ ਪੋਸਟ ਹੀ ਕਹਿ ਦਿੰਦੇ ਆ। ਉਹ ਕਹਿ ਦਿੰਦੇ ਆ ਇੱਕ ਹਫ਼ਤੇ ਦੀ ਥਕਾਵਟ ਭਰੀ ਸਿਆਸਤ ਤੋਂ ਬਾਅਦ ਆਪਣੇ 47 NDA ਬੈਚਮੇਟਸ ਤੇ ਉਹਨਾਂ ਦੇ ਜੀਵਨ ਸਾਥੀਆਂ ਨਾਲ ਚੰਡੀਗੜ੍ਹ ਵਿਖੇ 24 ਤੋਂ 27 ਸਤੰਬਰ ਤੱਕ ਮੁਲਾਕਾਤ ਹੋਏਗੀ। ਮਤਲਬ ਕਿ ਉਹਨਾਂ ਦੀ ਜਿਹੜੀ ਟੀਮ ਹੈ ਜਾਣਕਾਰੀ ਦੇ ਰਹੇ ਆ ਕਿ ਭਾਈ ਅਮਰਿੰਦਰ ਸਿੰਘ ਇਸ ਵੀਕਐਂਡ ਤੇ 24 ਤੋਂ 27 ਤੱਕ, ਮਤਲਬ ਕਿ ਕੱਲ੍ਹ ਸ਼ਾਮ ਨੂੰ ਕੰਮ ਚੱਲ ਪਿਆ ਹੋਏਗਾ ਤਾਂ 27 ਤਰੀਕ ਇਹ ਇਸ ਤਰ੍ਹਾਂ ਮੇਲ ਗੇਲ ਜਿਹੜਾ ਹੋਏਗਾ, ਉਹਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਪੁਰਾਣੀਆਂ ਯਾਦਾਂ ਖੋਲ੍ਹੀਆਂ ਜਾਣਗੀਆਂ। ਤਾਂ ਇਹਦੇ ਤੋਂ ਹੁਣ ਇੱਕ ਚੀਜ਼ ਜਿਹੜੀ ਆ ਥੋੜ੍ਹੀ ਜਿਹੀ ਤੈਅ ਹੁੰਦੀ ਆ ਕਿ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਕਿਹਾ ਸੀਗਾ ਕਿ ਮੈਂ ਇੱਕ ਬ੍ਰੇਕ ਲਵਾਂਗਾ, ਮੈਂ ਆਪਣੇ ਮਿੱਤਰਾਂ ਨਾਲ ਮਿਲਾਂਗਾ, ਸਲਾਹ ਮਸ਼ਵਰਾ ਕਰਾਂਗਾ ਤੇ ਉਸ ਤੋਂ ਬਾਅਦ ਅਗਲਾ ਸਟੈਪ ਚੁੱਕਾਂਗਾ। ਤਾਂ ਦੇਖੋ ਗੱਲ ਕੀ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਰਾਜਨੀਤੀ ਦੇ ਮਿੱਤਰਾਂ ਦੇ ਨਾਲ ਹੀ ਸਲਾਹ ਹੁੰਦੀ ਹੈ। ਕਈ ਵਾਰ ਤੁਹਾਡੇ ਮਿੱਤਰ ਇਹੋ ਜਿਹੇ ਹੁੰਦੇ ਆ, ਤੁਹਾਡੇ ਪ੍ਰੋਫੈਸ਼ਨ 'ਚ ਨਹੀਂ ਹੁੰਦੇ ਜੀ, ਜਾਂ ਤੁਹਾਡੇ ਜਿਸ ਖੇਤਰ 'ਚ ਤੁਸੀਂ ਸਰਗਰਮ ਹੁੰਦੇ ਹੋ ਉਹਦੇ ਨਾਲ ਹਮਰਾਹੀ ਨਹੀਂ ਹੁੰਦੇ, ਪਰ ਤਜਰਬਾ ਬਹੁਤ ਹੁੰਦਾ ਉਹਨਾਂ ਦਾ ਉਹਨਾਂ ਚੀਜ਼ਾਂ ਦਾ। ਸੋ ਇਹ ਵੀ ਹੋ ਸਕਦਾ ਕਿ ਸਲਾਹ ਮਸ਼ਵਰਾ ਕੀਤਾ ਵੀ ਜਾਵੇ, ਪਰ ਤਰੋ ਤਾਜ਼ਗੀ ਵੀ ਲੈਣੀ ਹੁੰਦੀ ਆ, ਇੱਕ ਬ੍ਰੇਕ ਵੀ ਲੈਣਾ ਹੁੰਦਾ ਕਈ ਵਾਰ ਬੰਦੇ ਨੇ, ਤੇ ਉਸ ਤੋਂ ਬਾਅਦ ਫਿਰ ਕਮਬੈਕ ਜਿਹੜਾ ਉਹ ਦਿਲਚਸਪ ਹੁੰਦਾ ਹਮੇਸ਼ਾ। ਸੋ ਇਹ ਵੀ ਹੋ ਸਕਦਾ ਕਿ ਬ੍ਰੇਕ ਲੈਣ ਵਾਸਤੇ ਯਾਰਾਂ ਦੀ ਮਹਿਫਲ ਜਿਹੜੀ ਹੈ ਉਹ ਇੱਕ ਸਹਾਈ ਬਣੇ, ਜਾਂ ਫਿਰ ਇਹ ਸਲਾਹ ਮਸ਼ਵਰਾ ਵਾਕਿਆ ਹੀ ਕੀਤਾ ਜਾਵੇ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਸ ਵੀਕਐਂਡ ਦੇ ਐਂਡ ਤੋਂ ਬਾਅਦ ਕਾਫੀ ਕੁਛ ਹੈ ਜਿਹੜਾ ਅਮਰਿੰਦਰ ਸਿੰਘ ਸਾਫ਼ ਕਰ ਦੇਣਗੇ, ਕਿਉਂਕਿ ਉਸ ਤੋਂ ਬਾਅਦ ਫਿਰ ਉਹਨਾਂ ਦੇ ਕੋਲ ਇਹ ਜਿਹੜਾ ਇੱਕ ਹੈ, ਇੱਕ ਤਰ੍ਹਾਂ ਨਾਲ ਪੱਜ ਕਹਿ ਲਓ, ਬਹਾਨਾ ਕਹਿ ਲਓ, ਜਾਂ ਤਰਕ ਕਹਿ ਲਓ ਕਿ ਭਾਈ ਮੈਂ ਸਲਾਹ ਮਸ਼ਵਰਾ ਕਰਨਾ, ਤੇ ਮੁੱਕ ਜਾਏਗਾ। ਉਸ ਤੋਂ ਬਾਅਦ ਉਹਨਾਂ ਦੀਆਂ ਸਥਿਤੀਆਂ ਸਾਫ਼ ਹੋ ਜਾਣਗੀਆਂ, ਉਹਨਾਂ ਦੇ ਪੱਤੇ ਥੋੜ੍ਹੇ ਜਿਹੇ ਖੁੱਲ੍ਹ ਜਾਣਗੇ ਕਿ ਉਹ ਕਿਸ ਰਸਤੇ ਨੂੰ ਪੈਣਾ ਚਾਹੁੰਦੇ ਆ। ਬਹਰਹਾਲ ਯਾਰਾਂ ਨੂੰ ਮਿਲ ਰਹੇ ਨੇ, ਅਮਰਿੰਦਰ ਸਿੰਘ ਮਿਲਣਾ ਚਾਹੀਦਾ, ਪਰ ਕਾਸ਼ ਯਾਰਾਂ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਵੀ ਮਿਲੇ ਹੁੰਦੇ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਸੀ। ਕਾਸ਼ ਆਪਣੇ MLAs ਨੂੰ ਵੀ ਮਿਲ ਕੇ ਪੁੱਛਿਆ ਹੁੰਦਾ ਕਿ ਹਾਂ ਭਾਈ ਕਿਸ ਤਰ੍ਹਾਂ ਚੱਲਦਾ ਪਿਆ ਥੱਲੇ ਆਪਣਾ ਰਾਜ ਭਾਗ। ਕਾਸ਼ ਵਜ਼ੀਰਾਂ ਨੂੰ ਵੀ ਮਿਲੇ ਹੁੰਦੇ, ਪਰ ਉਹ ਮਿਲੇ ਤੇ ਖਾਸਮ ਖਾਸ ਬੰਦਿਆਂ ਨੂੰ, ਕੋਈ ਬਾਰਡਰ ਤੋਂ ਪਾਰ, ਕੋਈ ਬਾਰਡਰ ਤੋਂ ਆਰ, ਕੋਈ ਇੱਧਰੋਂ ਕੋਈ ਉੱਧਰੋਂ। ਇੱਕ ਚਾਪਲੂਸਾਂ ਦੀ ਫੌਜ ਦੇ ਵਿੱਚ ਜਦੋਂ ਤੁਸੀਂ ਘਿਰ ਜਾਂਦੇ ਹੋ ਤਾਂ ਫਿਰ ਤੁਹਾਡਾ ਹਸ਼ਰ, ਤੁਹਾਡਾ ਹਾਲ ਜੋ ਹੁੰਦਾ ਉਹਦੇ ਤੋਂ ਕੋਈ ਨਹੀਂ ਬਚਾ ਸਕਦਾ ਤੁਹਾਨੂੰ। ਔਰ ਮੈਂ ਤੇ ਇੱਕ ਦਿਨ ਹਾਸੇ 'ਚ ਕਹਿੰਦਾ ਪਿਆ ਸਾਂ, ਉਹ ਮੈਂ ਆਖਿਆ ਸਲਾਹਕਾਰ ਚੰਨੀ ਨੂੰ ਹਟਾਉਣ ਦੀ ਕੀ ਜ਼ਰੂਰਤ ਸੀਗੀ, ਨਵੇਂ ਜਿਹੜੇ CM ਸਾਹਿਬ ਆ, ਉਹ ਤੇ ਸਗੋਂ ਇਹਨਾਂ ਸਲਾਹਕਾਰਾਂ ਨੂੰ ਮੁਹਾਲੀ ਦੇ ਕ੍ਰਿਕਟ ਗਰਾਊਂਡ ਦੇ ਵਿੱਚ ਸੱਦਦੇ ਤੇ ਇਹਨਾਂ ਨੂੰ ਠੋਕ ਕੇ ਪਾਰਟੀ ਦਿੰਦੇ ਕਿ ਤੁਹਾਡੀਆਂ ਨੇਕ ਸਲਾਹਾਂ ਤੇ ਨੇਕ ਉਦਮਾਂ ਦੇ ਸਦਕੇ ਤੇ ਸਾਨੂੰ ਮੌਕਾ ਮਿਲਿਆ।
ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਵੱਡੇ ਵੱਡੇ ਨੇਤਾ ਪਹੁੰਚਣ ਲੱਗੇ ਜੋਤਸ਼ੀਆਂ ਦੇ ਕੋਲ, ਟੋਟਕਿਆਂ ਦਾ ਕੰਮ ਸ਼ੁਰੂ। ਇਹ ਸਿੱਧੂ ਵਾਲੇ ਕੋਈ ਜਾਂਦੇ ਜਾਂ ਕਿਸੇ ਹੋਰ ਕੋ? ਦੇਖੋ, ਇਹਦੇ 'ਚ ਨਵੇਂ ਜਿਹੜੇ ਆਪਣੇ ਸੀਐਮ ਹੈ ਉਹ ਵੀ ਕਾਫੀ ਕਹਿ ਲਓ ਕਿ ਯਕੀਨ ਰੱਖਦੇ ਨੇ ਜੋਤਿਸ਼ ਵਿੱਦਿਆ ਦੇ ਵਿੱਚ। ਤੁਸੀਂ ਦੇਖਿਆ ਹੋਣਾ, ਇੱਕ ਵਾਰੀ ਉਹ ਹਾਥੀ 'ਤੇ ਸਵਾਰ ਹੋਏ ਸਨ, ਇੱਕ ਵਾਰੀ ਰਸਤਾ ਪਟਵਾ ਦਿੱਤਾ ਗਿਆ ਸੀਗਾ। ਸੋ ਇਸ ਤਰ੍ਹਾਂ ਤੇ ਹੈ। ਚਲੋ, ਜ਼ਾਤੀ ਜ਼ਿੰਦਗੀ ਆ ਕਿਸੇ ਦੀ, ਕੋਈ ਅੰਧ ਵਿਸ਼ਵਾਸੀ ਆ, ਕੋਈ ਤਰਕਵਾਦੀ ਆ, ਕੋਈ ਤਰਕਸ਼ੀਲ ਆ, ਹਰੇਕ ਦਾ ਆਪਣਾ ਆਪਣਾ ਮੰਨਣਾ ਹੈ। ਕੋਈ ਉਹਦੇ 'ਚ ਕੋਈ ਕਾਨੂੰਨੀ ਤੌਰ 'ਤੇ ਪਾਬੰਦੀ ਨਹੀਂ ਹੈ। ਪਰ ਨੁਮਾਇੰਦੇ ਜਦੋਂ ਇਸ ਤਰ੍ਹਾਂ ਕਰਦੇ ਨੇ ਨਾ, ਥੋੜ੍ਹਾ ਔਖਾ ਹੋ ਜਾਂਦਾ, ਕਿਉਂਕਿ ਇਹਨਾਂ ਨੇ ਤਾਂ ਸਗੋਂ ਵਿਗਿਆਨਕ ਸੋਚ ਨੂੰ ਅੱਗੇ ਵਧਾਉਣਾ ਹੁੰਦਾ ਹੈ। ਪਰ ਅਫਸੋਸ ਦੀ ਗੱਲ ਕਿ ਸਾਡਾ ਤਾਂ ਪ੍ਰਧਾਨ ਮੰਤਰੀ ਵੀ ਕਹਿ ਦਿੰਦਾ ਕਿ ਪਹਿਲੀ ਦੁਨੀਆ ਦੀ ਪਲਾਸਟਿਕ ਸਰਜਰੀ ਗਣੇਸ਼ ਜੀ ਦੀ ਹੋਈ ਸੀ ਇੰਡੀਆ ਦੇ ਵਿੱਚ। ਕੀ ਕਰੀਏ? ਉਹ ਤਾਂ ਕਹਿ ਦਿੰਦੇ ਆ ਕਿ ਨਾਲੇ ਆ ਜਿਹੜਾ ਹੁੰਦਾ, ਇਹਨੂੰ ਕੀ ਕਹਿੰਦੇ ਆਪਾਂ, ਸੀਵਰ, ਤੇ ਸੀਵਰ ਦੀ ਗੈਸ ਤੋਂ ਹੀ ਚਾਹ ਬਣਦੀ ਮੈਂ ਵੇਖੀ ਜੀ। ਉਹਨਾਂ ਦਾ ਵਿਗਿਆਨ ਆਪਣਾ, ਕੀ ਕਰੀਏ ਹੁਣ, ਕੁਛ ਨਹੀਂ ਕਹਿ ਸਕਦੇ। ਆਜ਼ਾਦੀ ਹੈ ਭਾਈ, ਨਿੱਜੀ ਆਜ਼ਾਦੀ ਵੀ ਉਹਨਾਂ ਦੀ, ਉਹ ਜੋ ਮਰਜ਼ੀ ਬੋਲਣ ਚੱਲਣ। ਖੈਰ, ਗੱਲ ਇਹ ਆ ਕਿ ਟੋਟਕਿਆਂ ਦਾ ਦੌਰ ਜਾਰੀ ਆ ਤੇ ਜੋਤਿਸ਼ੀਆਂ ਦੀ ਸ਼ਰਨ ਦੇ ਵਿੱਚ ਲੀਡਰ ਪਹੁੰਚ ਰਹੇ ਆ ਕਿ ਮੇਰਾ ਦਾ ਲੱਗ ਜੇ, ਮੇਰਾ ਜੁਗਾੜ ਲੱਗ ਜੇ। ਇਹਦੇ ਵਿੱਚ ਕੀ ਆ ਕਿ ਕਾਫੀ ਇਜ਼ਾਫਾ ਹੋ ਗਿਆ। ਜਿਵੇਂ 2 3 4 ਬੰਦੇ ਹੁੰਦੇ ਆ, ਜਦੋਂ ਉਹਨਾਂ ਨੂੰ ਸਫਲਤਾ ਮਿਲ ਜਾਂਦੀ, ਸਫਲਤਾ ਤਾਂ ਹੋ ਸਕਦਾ ਮਿਹਨਤ ਕਰਕੇ ਮਿਲ ਗਈ ਹੋਵੇ, ਪਰ ਕਿਉਂਕਿ ਉਹ ਜਾਂਦੇ ਜੋਤਸ਼ੀਆਂ ਦੇ ਕੋਲ ਆ, ਦੂਜਿਆਂ ਨੂੰ ਇਉਂ ਲੱਗਣ ਲੱਗ ਜਾਂਦਾ ਆ ਕਿ ਯਾਰ ਇਹ ਬੰਦੇ ਜੋਤਸ਼ੀਆਂ ਕੋਲ ਜਾਂਦੇ ਆ ਤੇ ਉਹਨੇ ਕੋਈ ਮੰਤਰ ਜ਼ਰੂਰ ਮਾਰਿਆ ਹੋਏਗਾ। ਤੇ ਫਿਰ ਢਾਲੇ ਟੋਟਕੇ ਜਿਹੜੇ ਉਹ ਸਾਰਾ ਕੁਝ ਚੱਲਦਾ। ਹੁਣ ਦੱਸਿਆ ਜਾ ਰਿਹਾ ਕਿ ਕਾਫੀ ਅੱਗੇ ਤੇ 2 4 ਹੀ ਸੀਗੇ, ਹੁਣ ਇਹਨਾਂ ਤੋਂ ਕਈ ਗੁਣਾ ਵੱਧ ਗਏ ਨੇ ਤੇ ਜਾਂਦੇ ਪਏ ਆ ਸਾਰੇ। ਵੈਸੇ ਨਾ ਇਹਨਾਂ ਦੇ ਪੰਗੇ ਵੀ ਬੜੇ ਪੈਂਦੇ। ਤੁਸੀਂ ਸਿੱਧੂ ਨੂੰ ਵੀ ਦੇਖਿਆ ਹੋਣਾ, ਇੱਕ ਚੀਜ਼ ਨੋਟ ਕੀਤੀ ਆ, ਜਦੋਂ ਪ੍ਰਧਾਨਗੀ ਹਾਸਲ ਕੀਤੀ ਆ ਨਵਜੋਤ ਸਿੰਘ ਸਿੱਧੂ ਨੇ, ਉਹ ਤੋਂ 2 4 ਦਿਨ ਦਾ ਅਗਲਾ ਪਿਛਲਾ ਜੇ ਤੁਸੀਂ ਦੇਖੋਗੇ ਤਾਂ ਨਵਜੋਤ ਸਿੰਘ ਸਿੱਧੂ ਆਪਣੀ ਇੱਕ ਬਹੁਤ ਕਹਿ ਲਓ ਕਿ ਅਤੀ ਲਗਜ਼ਰੀ ਗੱਡੀ ਛੱਡ ਕੇ ਇੱਕ ਵਰਨਾ ਗੱਡੀ 'ਚ ਆਇਆ ਸੀਗਾ। ਯਾਦ ਆ ਤੁਹਾਨੂੰ? ਉਹ ਵਰਨਾ ਗੱਡੀ ਚੰਡੀਗੜ੍ਹ ਦੀਆਂ ਗਲੀਆਂ ਗਾਉਂਦੀ ਫਿਰਦੀ ਰਹੀ ਆ, ਵਰਨਾ ਗੱਡੀ। ਕਿਹਾ ਜਾ ਰਿਹਾ ਹੈ ਕਿ ਵਰਨਾ ਗੱਡੀ ਜਿਹੜੀ ਆ ਉਹ ਵੀ ਉਹਨਾਂ ਨੇ ਕਹੇ ਤੇ ਕਿਸੇ ਦੇ ਕਹੇ ਤੇ ਹੀ ਇਸਤੇਮਾਲ ਕੀਤੀ ਸੀ, ਅਦਰਵਾਈਜ਼ ਵਰਨਾ ਗੱਡੀ ਉਹ ਇਸਤੇਮਾਲ ਨਹੀਂ ਕਰਦੇ। ਵਰਨਾ ਗੱਡੀ ਤੁਹਾਨੂੰ ਪਤਾ, ਵਰਨਾ ਗੱਡੀ ਤੇ ਵਰਨਾ ਅੱਜ ਕੱਲ੍ਹ ਹਰੇਕ ਮੁੰਡਾ ਖੁੰਡਾ ਵੀ ਲੈ ਫਿਰਦਾ, ਛੋਟਾ ਮੋਟਾ ਵੀ। ਸੋ ਇਹ ਕਹਾਣੀ ਹੁੰਦੀ ਆ ਤੇ ਉਹ ਤਾਂ ਪਤਾ ਹੀ ਆਪਾਂ ਨੂੰ ਕਿ ਨਵਜੋਤ ਸਿੰਘ ਸਿੱਧੂ ਇਹਨਾਂ ਚੀਜ਼ਾਂ 'ਚ ਬਹੁਤ ਜ਼ਿਆਦਾ ਬਲੀਵ ਕਰਦੇ ਨੇ। ਤਾਂ ਦੂਸਰੇ ਪਾਸੇ ਜੇ ਦੇਖੀਏ ਤੇ ਪਿੱਛੇ ਜੇ ਇੱਕ ਰੌਲਾ ਵੀ ਪੈ ਗਿਆ ਸੀ, ਹਾਲਾਂਕਿ ਉਹ ਮੈਨੂੰ ਸਪਸ਼ਟ ਨਹੀਂ ਹੋ ਸਕਿਆ ਬੰਦਾ ਕੌਣ ਆ। ਕਹਿੰਦੇ ਆ ਕਿ ਇੱਕ ਮੰਤਰੀ ਸੀ, ਉਹਨੂੰ ਜੋਤਸ਼ੀ ਨੇ ਦੱਸ ਦਿੱਤਾ ਕਿ ਤੂੰ ਐਂ ਕਰ, ਕੱਛੂ ਕੁਮਾ ਰੱਖ, ਕੱਛੂ ਕੁਮਾ ਰੱਖ ਤੇ ਤੇਰੀ ਚੜ੍ਹਾਈ ਹੋਰ ਹੋ ਜਾਏਗੀ। ਉਹਨੇ ਕੱਛੂ ਕੁਮਾ ਰੱਖ ਲਿਆ ਤੇ ਜਿਹੜੇ ਹੁੰਦੇ ਆ ਨਾ ਜੰਗਲੀ ਜੀਵ ਵਾਲੇ, ਉਹਨਾਂ ਨੂੰ ਪਤਾ ਲੱਗ ਗਿਆ, ਵਾਈਲਡ ਵਾਲੇ ਜਿਹੜੇ ਹੁੰਦੇ ਆ, ਤਾਂ ਉਹ ਆ ਗਏ। ਉਹਨਾਂ ਨੇ ਕੱਛੂ ਕੁਮਾ ਜ਼ਬਤ ਕਰ ਲਿਆ। ਨਾ ਕਿ ਤੇਰੇ ਤੇ ਕੇਸ ਕਰਨਾ ਸੀ, ਪਰ ਹੁਣ ਕੀ ਕਰੀਏ, ਰਸੂਖਦਾਰ ਆ। ਤੇ ਉਹਨੇ ਕਿਹਾ ਕੋਈ ਗੱਲ ਨਹੀਂ, ਲੈ ਜਾਓ। ਉਹਨੇ ਚੱਕ ਕੇ ਤੇ ਕਹਿੰਦੇ ਕਿ ਕੱਛੂ ਕੁਮੇ ਦੀ ਉਹ ਜਿਹੜੀ ਹੁੰਦੀ ਆ ਨਾ, ਜਿਵੇਂ ਮੂਰਤੀ ਕਹਿ ਲਓ, ਉਹ ਹੀ ਘਰ 'ਚ ਬਣਾ ਦਿੱਤੀ। ਕਿੰਨਾ ਲੈ ਬਣਾਉਣਾ ਤਾਂ ਕੱਛੂ ਕੁਮਾ ਹੀ ਆ। ਉਹ ਮੰਤਰੀ ਫਿਰ ਕਿੱਥੋਂ ਤੱਕ ਪਹੁੰਚਿਆ, ਟੌਪ ਤੱਕ, ਤੇ ਉਹ ਅੰਦਾਜ਼ਾ ਲੱਗ ਨਹੀਂ ਸਕਦਾ। ਖੈਰ, ਇਹ ਚੀਜ਼ਾਂ ਹੁੰਦੀਆਂ ਨੇ ਕਿ ਦੇਖੋ ਕਦੇ ਕਦੇ ਦਾਅ ਲੱਗ ਜਾਂਦੇ ਆ, ਕਦੇ ਕਦੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਯਕੀਨ ਬੰਦੇ ਨੂੰ ਮਰਵਾ ਵੀ ਜਾਂਦਾ। ਇੱਕ ਵਾਰੀ ਕਹਿੰਦੇ ਇੱਕ ਲੀਡਰ ਨਾ ਪੰਜਾਬ ਦਾ, ਉਹ ਗਿਆ ਤੇ ਦਿੱਲੀ ਟਿਕਟ ਟੁਕਟ ਦਾ ਜੁਗਾੜ ਨਹੀਂ ਸੀ ਹੋਣ ਡਿਆ। ਉਹਨੇ ਲਾਇਆ ਇੱਥੇ ਆਪਦੇ ਜੋਤਸ਼ੀ ਨੂੰ ਫੋਨ, ਕਹਿੰਦਾ ਕੀ ਕਰੀਏ? ਉਹ ਕਹਿੰਦਾ ਕਿ ਪਿੱਪਲ ਦੇ ਥੱਲੇ ਨਾ ਨਾਰੀਅਲ ਨੱਪ ਕੇ ਆ, ਭੱਜ ਕੇ ਜਾ, ਤੇ ਟਿਕਟ ਤੇਰੀ ਸਵੇਰੇ ਪੱਕੀ ਆ। ਉਹ ਪਾਰਕ ਜਿਹਾ ਕਿਤੇ ਹੈਗਾ ਕਿ ਪਿੱਪਲ ਕਿਤੇ ਲੱਭੇ ਨਾ। ਜੋ ਡਰਾਈਵਰ ਨੂੰ ਕਿਹਾ, ਪੀਏ ਨੂੰ ਕਿਹਾ, ਇੱਧਰੋਂ ਉੱਧਰੋਂ, ਹੁਣ ਪਿੱਪਲ ਕਿੱਥੇ ਲੱਭੇ ਦਿੱਲੀ ਦੇ ਵਿੱਚ? ਛੇਤੀ ਕੀਤਾ ਉਹ ਕਿਸੇ ਪਾਰਕ ਪੂਰਕ ਦੇ ਵਿੱਚ ਸੀ ਤੇ ਆਲੇ ਦੁਆਲੇ, ਜਿੱਦਾਂ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਪਾਰਕ ਹੁੰਦੇ ਆ ਤੇ ਆਲੇ ਦੁਆਲੇ ਰਿਹਾਇਸ਼ੀ ਏਰੀਆ ਹੁੰਦਾ। ਉਹ ਕਿਤੇ ਪਾਰਕ ਦੇ ਵਿੱਚ ਛੋਟਾ ਮੋਟਾ ਕਿਤੇ ਪਿੱਪਲ ਦਿਖਿਆ, ਭੱਜ ਕੇ ਜਾ ਕੇ ਤੇ ਮੁੱਢ 'ਚ ਨੱਪਣ ਲੱਗੇ। ਜਦੋਂ ਤੇ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਬੰਬ ਨੱਪ ਰਹੇ, ਬੰਬ ਨੱਪ ਰਹੇ। ਪੁਲਿਸ ਆ ਗਈ, ਉਹਨਾਂ ਨੇ ਉਹਨਾਂ ਨੂੰ ਨੱਪ ਲਿਆ। ਸਾਰੀ ਰਾਤ ਕਹਿੰਦੇ ਮੱਛਰ ਜਾਵਾ ਹੱਥ ਕਟਾਈ, ਸਵੇਰੇ ਪਤਾ ਲੱਗਾ ਕਿ ਇਹ ਤਾਂ ਟੋਟਕਾ ਕਰਨ ਆਏ ਸੀਗੇ। ਉਹ ਦਵਾਈ ਦਿੰਦੇ ਰਹੇ ਕਿ ਅਸੀਂ ਤੇ ਨਾਰੀਅਲ ਨੱਪਣ ਆਏ ਸੀਗੇ। ਉੱਥੇ ਕਿਹੜਾ ਕੋਈ ਸੁਣਦਾ ਰਾਤ ਬਰਾਤੇ। ਖੈਰ, ਇਹੋ ਜਿਹੀਆਂ ਚੀਜ਼ਾਂ ਵੀ ਹੋ ਜਾਂਦੀਆਂ। ਪਰ ਧੜੱਲੇ ਦੇ ਨਾਲ ਇਸ ਵੇਲੇ ਕਹਿ ਲਓ ਕਿ ਟੋਟਕੇ ਵੋਟਕੇ ਜਿਹੜੇ ਅਜਮਾਏ ਜਾ ਰਹੇ ਆ, ਜੁਗਾੜ ਜਿਹੜੇ ਆ ਉਹ ਲਾਏ ਜਾ ਰਹੇ ਆ ਕਿ ਆਪਣਾ ਸੂਤਰ ਬੈਠ ਜਾਵੇ ਨਵੇਂ ਮੰਤਰੀ ਮੰਡਲ ਦੇ ਵਿੱਚ, ਕਿਤੇ ਛੋਟੀ ਮੋਟੀ ਮੰਤਰਾਲੀ ਜੀ ਆਪਾਂ ਨੂੰ ਵੀ ਮਿਲ ਜਾਵੇ। ਜੀ ਜੀ ਜੀ।
ਅਗਲੀ ਗੱਲ ਕਰੀਏ, ਬਾਬਾ ਲੱਖਾ ਸਿੰਘ ਦਾ ਵਿਰੋਧ ਟਿੱਕਰੀ ਬਾਰਡਰ ਤੱਕ ਪਹੁੰਚਿਆ। हाँ जी, टिकरी बॉर्डर तक भी पहुंचे है। दरअसल ये ਉਹੀ ਬਾਬਾ ਜੀ ਹੈ ਜਿਨ੍ਹਾਂ ਬਾਰੇ ਪੰਜਾਬੀ ਰੇਡੀਓ US ਨੇ ਮੇਰੇ ਖਿਆਲ ਦੇ ਨਾਲ ਦਸੰਬਰ ਦੇ ਵਿੱਚ ਹੀ ਖੁਲਾਸਾ ਕਰ ਦਿੱਤਾ ਸੀਗਾ ਜੀ ਕਿ ਭਾਈ ਇਹ ਮਿਲਣਗੇ, ਤੇ ਬਾਅਦ 'ਚ ਇਹ ਖੇਤੀ ਮੰਤਰੀ ਤੋਮਰ ਨੂੰ ਮਿਲੇ ਸਨ। ਜੀ ਅਸੀਂ ਉਦੋਂ ਹੀ ਦੱਸ ਦਿੱਤਾ ਸੀਗਾ ਕਿ ਇੱਕ ਬਾਬਾ ਜੀ ਜਿਹੜੇ ਆ ਵਿਚੋਲਗੀ ਦੀ ਭੂਮਿਕਾ 'ਚ ਆਉਣਗੇ। ਉਹ ਆਏ ਵੀ, ਪਰ ਉਦੋਂ ਗੱਲ ਨਹੀਂ ਬਣੀ। ਅੱਛਾ, ਹੋਇਆ ਕੀ ਆ ਕਿ ਬੀਤੇ ਦਿਨ ਹੀ ਇਹਨਾਂ ਨੂੰ ਵਿਜੇ ਸਾਂਪਲਾ ਜੀ ਮਿਲੇ ਸਨ, ਤੇ ਸੰਗਤ ਨੇ ਜਦੋਂ ਪੁੱਛਿਆ, ਵਿਰੋਧ ਕੀਤਾ ਕਿ ਭਾਈ ਕੀ ਗੱਲ ਆ, ਉਹ ਕਹਿੰਦੇ ਕਿ ਦਾਸ ਨੂੰ ਬੱਚਿਓ ਪਤਾ ਹੀ ਨਹੀਂ ਸੀ ਕਿ ਤੁਸੀਂ ਬਾਈਕਾਟ ਕਰ ਰੱਖਿਆ ਭਾਜਪਾ ਦਾ। ਦੇਖੋ, ਮਤਲਬ ਕਿ ਜਿਹੜੇ ਬਾਬਾ ਜੀ ਵਿਚੋਲਗੀ ਕਰ ਰਹੇ ਸੀ ਕਿਸੇ ਟਾਈਮ ਸਾਲਸੀ ਦੀ ਭੂਮਿਕਾ 'ਚ ਸੀ, ਉਹ ਕਹਿੰਦੇ ਕਿ ਦੇਖੋ ਜੀ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਕਿ ਤੁਸੀਂ ਬਾਈਕਾਟ ਕਰ ਰੱਖਿਆ। ਸੋ ਇਸ ਕਰਕੇ ਉਹ ਗੁੱਸਾ ਜਿਹੜਾ ਹੋਰ ਵੀ ਚਲੇ ਗਿਆ, ਤੇ ਕੱਲ੍ਹ ਦੱਸਦੇ ਆ ਕਿ ਟਿਕਰੀ ਬਾਰਡਰ ਤੇ ਵੀ ਨਾਅਰੇਬਾਜ਼ੀ ਜਿਹੜੀ ਉਹਨਾਂ ਦੇ ਖਿਲਾਫ ਹੋਈ ਆ। ਬਾਬੇ ਕਿੰਨੇ ਭੋਲੇ ਆ, ਤੁਸੀਂ ਅੰਦਾਜ਼ਾ ਲਾ ਲਓ ਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਹੀ ਹੈ ਨਹੀਂਗਾ ਕਿ ਜਿਸ ਭਾਜਪਾ ਦੇ ਨਾਲ ਉਹ ਮਿਲਦੇ ਗਿਲਦੇ ਨੇ, ਜਿਸ ਅੰਦੋਲਨ ਦੇ ਵਿੱਚ ਉਹ ਸਾਲਸੀ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਸਨ, ਤੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ। ਉਹਨਾਂ ਨੂੰ ਤੇ ਮਲੋਟ ਦੇ ਵਿੱਚ ਜੋ ਵਾਪਰਿਆ ਉਹ ਵੀ ਨਹੀਂ ਪਤਾ ਹੋਣਾ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਹਰਜੀਤ ਗਰੇਵਾਲ ਜਿਹੜਾ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਉਹ ਕੌਣ ਆ। ਜੀ ਵਾਕਈ ਕੁਦਰਤੀ ਮਾਰਾਂ ਦਰਮਿਆਨ ਝੋਨੇ ਦੀ ਖਰੀਦ ਲਈ ਨਵੇਂ ਮੁੱਖ ਮੰਤਰੀ ਦੀ ਕੇਂਦਰ ਤੱਕ ਪਹੁੰਚ। हाँ जी, ਇਹਨਾਂ ਨੇ CCL ਮੰਗੀ ਹੈ, ਕੈਸ਼ ਕ੍ਰੈਡਿਟ ਲਿਮਟ, ਕਿਉਂਕਿ ਉਹਦੇ ਨਾਲ ਹੀ ਝੋਨਾ ਚੁੱਕਿਆ ਜਾਣਾ ਹੈ। ਪਰ ਦੇਖੋ, ਜਿਹੜੀ ਕੱਲ ਖਬਰ ਲੱਗੀ ਆ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਤੋਂ ਬਾਅਦ, ਉਹ ਕੁਛ ਨਾ ਕੁਛ ਥੋੜਾ ਜਿਹਾ ਮੈਂ ਕਹੂੰਗਾ ਕਿ ਸ਼ਸ਼ੋਪੰਜ 'ਚ ਪਾਉਂਦੀ ਆ ਮੇਰੇ ਵਰਗੇ ਬੰਦੇ ਨੂੰ, ਜਿਹੜੇ ਕਿ ਇਹਨਾਂ ਚੀਜ਼ਾਂ ਤੋਂ ਥੋੜੇ ਵਾਕਫ ਹੈ। ਕਿ ਗੱਲ ਇਹ ਆ ਕਿ ਜਿਹੜੇ ਮੰਤਰੀ ਆ, ਜਾਂ ਕਹਿ ਲਓ ਕਿ ਉਹਨਾਂ ਦੇ ਉੱਥੇ ਜੋ ਮੰਤਰਾਲੇ ਦੇ ਹੋਣਗੇ ਬੰਦੇ, ਜੋ ਉਹਨਾਂ ਦੇ ਆਧਾਰ ਤੇ ਖਬਰ ਛਪੀ ਆ ਪੰਜਾਬ ਦੇ ਵਿੱਚੋਂ, ਕਿਉਂਕਿ ਇਹਨਾਂ ਨੇ ਕੇਂਦਰੀ ਖੁਰਾਕ ਸਕੱਤਰ ਜਿਹੜੇ ਪਾਂਡੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ, ਤਾਂ ਜਿਹੜੇ ਉਸ ਮੰਤਰਾਲੇ ਜਾਂ ਮੰਤਰੀ ਜਾਂ ਸਕੱਤਰ ਦੇ ਹਵਾਲੇ ਨਾਲ ਖਬਰ ਛਪੀ ਆ, ਉਹਦੇ ਵਿੱਚ ਇੱਕ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਖਰੀਦ ਟੀਚਾ ਉਹ 191 ਲੱਖ ਮੀਟ੍ਰਿਕ ਟਨ ਰੱਖਾਂਗੇ। 191 ਲੱਖ ਮੀਟ੍ਰਿਕ ਟਨ ਜੀ, ਹਾਲਾਂਕਿ ਪਹਿਲਾਂ ਦੱਸਦੀ ਹੈ ਕਿ 170 ਲੱਖ ਮੀਟ੍ਰਿਕ ਟਨ ਰੱਖਿਆ ਜਾ ਰਿਹਾ ਸੀਗਾ, ਜਿਹੜਾ ਕਿ ਤੁਸੀਂ ਇਹਦਾ ਬੇਸ ਦੇਖੋਗੇ ਤਾਂ 18-19 ਵਾਲਾ ਬਣ ਜਾਏਗਾ। 18-19 ਤੇ 19-20 ਵਾਲਾ, ਮਤਲਬ ਕਿ ਉਸ ਬੇਸ ਈਅਰ ਨੂੰ ਮੰਨ ਕੇ ਰੱਖ ਰਿਹਾ। ਜਦ ਕਿ ਆਪਾਂ ਦੇਖਿਆ ਸੀਗਾ ਕਿ ਪਿਛਲੇ ਮਰਤਬਾ 201 ਲੱਖ ਮੀਟ੍ਰਿਕ ਟਨ ਆਪਣੇ ਜਿੱਥੇ ਖਰੀਦ ਹੋਈ ਸੀ, ਹਾਲਾਂਕਿ ਉਹਦੇ 'ਚ ਬਾਹਰੋਂ ਝੋਨਾ ਆਉਣ ਦਾ ਵੀ ਰੌਲਾ ਪਿਆ ਸੀਗਾ। ਇਸ ਕਰਕੇ ਹੁਣ ਇਹਨਾਂ ਨੇ ਜਿਹੜੀ ਖਰੀਦ ਦੀ ਇਸ ਵੇਲੇ ਕਹਿ ਲਈਏ ਕਿ ਟਾਰਗੇਟ ਦੀ ਜਿਹੜੀ ਫਿਗਰ ਸੈੱਟ ਕੀਤੀ ਆ, ਉਹ 191 ਲੱਖ ਮੀਟ੍ਰਿਕ ਟਨ ਹੈ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਨਾਕਾਫੀ ਹੋਏਗੀ। ਇਹਦੇ ਤੋਂ ਖਰੀਦ ਵੱਧ ਹੋਣੀ ਹੈ। ਦੂਜੀ ਚੀਜ਼ ਜਿਹੜੀ ਹੈ, ਉਹ ਕਹਿੰਦੇ ਆ ਕਿ ਮੁੱਖ ਮੰਤਰੀ ਨੇ ਕੇਂਦਰੀ ਸਕੱਤਰ ਨੂੰ ਜਾਣਕਾਰੀ ਦਿੱਤੀ ਕਿ ਭਵਿੱਖ ਵਿੱਚ ਵੀ ਸੋਧੇ ਗਏ ਨਿਯਮਾਂ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਸਾਰੀਆਂ ਸੰਬੰਧਿਤ ਧਿਰਾਂ ਜਿਵੇਂ ਕਿ ਪੰਜਾਬ ਸਰਕਾਰ, ਕਿਸਾਨ ਆੜ੍ਹਤੀ ਅਤੇ ਮਿੱਲਾਂ ਦੀਆਂ ਜਥੇਬੰਦੀਆਂ ਨੂੰ ਵਿਸ਼ਵਾਸ ਵਿੱਚ ਲਿਆ ਜਾਵੇ, ਕਿਉਂ ਜੋ ਇੱਕ ਪਾਸੜ ਢੰਗ ਨਾਲ ਜ਼ਬਰਦਸਤੀ ਥੋਪੇ ਜਾਣ ਦਾ ਮਤਲਬ ਪੰਜਾਬ ਲਈ ਧੱਕਾ ਹੋਏਗਾ। ਇਹ ਗੱਲ ਜਿਹੜੀ ਇਹ ਕਹਿ ਰਹੇ ਆ, ਦੇਖੋ ਐਤਕੀ ਇੱਕ ਚੀਜ਼ ਦੀ ਰਾਹਤ ਤਾਂ ਮਿਲ ਗਈ ਆ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਬਦਲਾਂਗੇ, ਜਿਵੇਂ ਮਤਲਬ ਕਿ ਬਦਰੰਗ ਝੋਨਾ, ਟੋਟਾ, ਸਾਰਾ ਕੁਛ ਇਹਨਾਂ ਨੇ ਨਵੀਂ ਘਟਾਉਣ ਦਾ, ਉਹ ਤਾਂ ਐਤਕੀ ਇਹਨਾਂ ਨੇ ਸ਼ਰਤਾਂ ਲਾਗੂ ਨਹੀਂ ਕੀਤੀਆਂ। ਪਰ ਜੋ ਇਹ ਇੱਕ ਬਕਾਇਦਾ ਮੈਂਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਪ੍ਰੈਸ ਨੋਟ ਦੇ ਵਿੱਚ ਕਿ ਅਸੀਂ ਕਹਿ ਕੇ ਆਏ ਹਾਂ ਕਿ ਸਿਫਾਰਸ਼ਾਂ ਇੱਕ ਪਾਸੜ ਨਾ ਲੱਦੀਆਂ ਜਾਣ, ਤਾਂ ਇਹਦਾ ਮਤਲਬ ਹੈ ਕਿ ਉਹ ਸਿਫਾਰਸ਼ਾਂ ਜਿਹੜੀਆਂ ਰੱਦ ਨਹੀਂ ਕੀਤੀਆਂ ਗਈਆਂ, ਉਹ ਪਾਈਪਲਾਈਨ ਦੇ ਵਿੱਚ ਹੀ ਨੇ, ਸਮਾਂ ਆਉਣ ਤੇ ਉਹ ਸਾਰੀਆਂ ਲਾਗੂ ਕੀਤੀਆਂ ਜਾਣਗੀਆਂ। ਪਰ ਇਹ ਆ ਕਿ ਤੁਸੀਂ ਸਲਾਹ ਮਸ਼ਵਰਾ ਕਰ ਲਓ। ਔਰ ਖਾਸ ਤੌਰ ਤੇ ਜਿਹੜੀ ਫਰਦ ਆ ਜਮ੍ਹਾਂਬੰਦੀ ਹੈ ਜਿਹੜੀ, ਉਹ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਕੀਤੀ ਜਾਏਗੀ, ਉਹ ਵੀ ਇੱਕ ਜ਼ਰੂਰੀ ਸ਼ਰਤ ਸੀਗੀ। ਸੋ ਜਿਹੜੀਆਂ ਉਹ ਸ਼ਰਤਾਂ ਨੇ ਕਾਫੀ ਜ਼ਿਆਦਾ, ਜਿਵੇਂ ਆਪਾਂ ਕਹਿ ਲਈਏ ਹੁਣ ਜਿਵੇਂ ਕਲਾਈਮੇਟ ਚੇਂਜ ਆ, ਉਹਦਾ ਅਸਰ ਇਹ ਆ ਕਿ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਵੀ ਝੜੀਆਂ ਲੱਗੀਆਂ ਪਈਆਂ ਨੇ ਆਪਣੇ ਪੰਜਾਬ ਦੇ ਵਿੱਚ ਨਾ। ਏਦਾਂ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਸਾਉਣ ਦੀਆਂ ਝੜੀਆਂ ਵੇਖਿਆ ਕਰਦੇ ਸੀ 5-5 7 ਦਿਨ ਦੀਆਂ, ਉੱਦਾਂ ਦੀਆਂ ਝੜੀਆਂ ਨੇ। ਤਾਂ ਹੁਣ ਤੁਸੀਂ ਦੇਖੋ ਕਿ ਝੋਨਾ ਪੱਕਿਆ ਪਿਆ ਔਰ ਇਹਦਾ ਮੋਇਸਚਰ ਕਿੰਨਾ ਵਧੇਗਾ ਔਰ ਕਦੋਂ ਤੱਕ
ਇਹਦੀ ਸਿੱਲ ਜਿਹੜੀ ਅੱਗੇ ਜਾਏਗੀ। ਪਰ ਉਹ ਕੀ ਕਰ ਰਹੇ ਨੇ, ਉਹ ਨਵੀਂ ਹੋਰ ਘਟਾ ਰਹੇ ਨੇ। ਉਹ 17 ਤੋਂ ਵੀ ਮੇਰੇ ਖਿਆਲ ਦੇ ਨਾਲ ਘੱਟ ਕਰ ਰਹੇ ਨੇ, ਸ਼ਾਇਦ 14 ਕਰ ਰਹੇ ਨੇ ਜਾਂ 15 ਕਰ ਰਹੇ ਨੇ। ਉਹ ਕਾਫੀ ਬਰੀਕੀ ਨਾਲ ਆਪਾਂ ਕਦੇ ਦੇਖ ਲਵਾਂਗੇ, ਮੈਂ ਕੱਢ ਲੂੰਗਾ ਉਹ ਸ਼ਰਤਾਂ ਵਾਲਾ ਵੀ ਸਾਰਾ ਜਿਹੜਾ ਪੈਮਾਨਾ ਆ ਕਿ ਕਿਹੜੀਆਂ ਕਿਹੜੀਆਂ ਉਹ ਸ਼ਰਤਾਂ ਲਾਗੂ ਕਰਨਾ ਚਾਹੁੰਦੇ ਆ। ਮਤਲਬ ਕਿ ਉਹ ਘਟਾਉਣਾ ਚਾਹੁੰਦੇ ਨੇ, ਜਦ ਕਿ ਭੂਗੋਲਿਕ ਤੌਰ 'ਤੇ ਪੰਜਾਬ ਅੱਜ ਉਸ ਸਥਿਤੀ ਦੇ ਵਿੱਚ ਖਲੋਤਾ ਵਾ ਕਿ ਇੱਥੇ ਕਲਾਈਮੇਟ ਚੇਂਜ ਦਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈ ਹਿਮਾਲਿਆ ਦੇ ਥੱਲੇ ਹੋਣ ਕਰਕੇ। ਸੋ ਇਹਨਾਂ ਚੀਜ਼ਾਂ ਵੀ ਕਿਤੇ ਨਾ ਕਿਤੇ ਕਹਿ ਲਈਏ ਕਿ ਗੁੰਜਾਇਸ਼ ਹੈ ਕਿ ਇਸ ਵਾਰੀ ਸ਼ਾਇਦ ਢਿੱਲ ਦਿੱਤੀ ਜਾ ਰਹੀ ਆ। ਪਰ ਇਹ ਸ਼ਰਤਾਂ ਜਿਹੜੀਆਂ ਨੇ ਜਾਂ ਇਹ ਜਿਹੜੀਆਂ ਸਿਫਾਰਸ਼ਾਂ ਨੇ, ਇਹ ਨਹੀਂ ਹੈ ਕਿ ਪੱਕੇ ਤੌਰ 'ਤੇ ਉਹਨਾਂ ਨੇ ਠੰਡੇ ਵਸਤੇ 'ਚ ਪਾ ਦਿੱਤੀਆਂ। ਬਾਕੀ ਕੁਦਰਤੀ ਮਾਰ ਭਾਈ ਨਰਮੇ ਵਾਲਿਆਂ 'ਤੇ ਵੀ ਬਹੁਤ ਪੈ ਰਹੀ ਆ। ਗੁਲਾਬੀ ਸੁੰਡੀ ਨੇ ਕਹਿ ਲਓ ਕਿ ਰਿਜ਼ਕ ਮੂੰਹ 'ਚੋਂ ਆਇਆ ਕਿਸਾਨ ਦੇ ਖੋਹ ਲਿਆ ਵਾ। ਜੀ ਜੀ ਬਿਲਕੁਲ ਮਿੰਟੂ ਜੀ, ਸ਼ੁਕਰੀਆ, ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇਸ ਉੱਤੇ ਇੱਥੇ ਸਾਡਾ ਇਹਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।